ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ ਦੱਸਣਗੇ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500, ਗੁਰਦੀਪ ਸਿੰਘ ਵਿਰਦੀ, ਕਲੋਵਸ, ਤਨਾਮ ਸਿੰਘ, ਸ਼ੇਰਗਿੱਲ, ਸਲਮਾ, ਮਨਜੀਤ ਸਿੰਘ ਦੀਵਾਨਾ, ਫਰੈਜ਼ਨੋ, ਗੁਰਚਰਨ ਸਿੰਘ ਜੀ, ਬੇਕਰਸਫੀਲਡ, ਜੈਂਡਰ ਹੋਮ ਲੋਨ ਵਾਲੇ, ਮੋਂਚੀਮਾ, 5599052575, ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ, 4159090503। ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਆਪ ਸਭ ਦਾ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਉੱਡਣਾ ਸਿੱਖ ਮਿਲਖਾ ਸਿੰਘ, ਉਹ ਵੀ ਇਸ ਦੁਨੀਆ ਤੋਂ ਉੱਡ ਗਿਆ। ਬਿਲਕੁਲ ਜੀ, ਮਿਲਖਾ ਸਿੰਘ ਬਣਨਾ ਸੌਖਾ ਨਹੀਂ ਜੀ, ਔਰ ਉੱਡਣਾ ਸਿੱਖ ਬਣਨਾ ਬਿਲਕੁਲ ਸੌਖਾ ਨਹੀਂ। ਔਰ ਜੋ ਨਾਮ ਉਹਨਾਂ ਨੇ ਦੁਨੀਆ ਭਰ ਦੇ ਵਿੱਚ ਜਿਹੜਾ ਉਹ ਕਮਾਇਆ, ਬਹੁਤ ਵੱਡਾ ਨਾਮ ਹੈ। ਫਲਾਈਂਗ ਸਿੱਖ ਦੇ ਤੌਰ ਤੇ ਉਹ ਜਾਣੇ ਜਾਂਦੇ ਸਨ, ਉੱਡਣਾ ਸਿੱਖ। ਸੋ ਜਿਹੜਾ 20 ਨਵੰਬਰ 1929 ਨੂੰ ਉਹਨਾਂ ਦਾ ਗੋਬਿੰਦਪੁਰਾ, ਜਿਹੜਾ ਕਿ ਹੁਣ ਪਾਕਿਸਤਾਨ ਦਾ ਹਿੱਸਾ, ਅਣਵੰਡਿਆ ਜਿਹੜਾ ਭਾਰਤ ਸੀਗਾ ਜੀ, ਉਹਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ। ਔਰ ਉਹਨਾਂ ਪਰਿਵਾਰਾਂ ਦੇ ਵਿੱਚੋਂ ਸਨ ਜਿਹੜੇ ਪਰਿਵਾਰ ਇੱਥੇ ਭਾਰਤ ਵਾਲੇ ਸਾਈਡ ਦੇ ਉੱਤੇ ਆ ਗਏ ਸੀਗੇ 1947 ਦੇ ਵਿੱਚ ਹੋਈ ਵੰਡ ਵੇਲੇ। ਮਿਲਖਾ ਸਿੰਘ ਹੋਰਾਂ ਨੇ ਇੱਥੋਂ ਦੇ ਸਮੇਂ ਦੇ ਮੁਤਾਬਕ ਰਾਤੀ ਕੋ 11:20 ਦੇ ਉੱਤੇ PGI ਦੇ ਵਿੱਚ ਆਪਣਾ ਅਖੀਰਲਾ ਸਾਹ ਜਿਹੜਾ ਉਹ ਲਿਆ ਜੀ। ਔਰ ਪਿਛਲੇ ਉਹ ਕੁਝ ਦਿਨਾਂ ਤੋਂ PGI ਦੇ ਵਿੱਚ ਦਾਖਲ ਸਨ, ਕਰੋਨਾ ਤੋਂ ਉਹ ਪੀੜਤ ਸਨ। ਉਹਨਾਂ ਦੀ ਪਤਨੀ ਦਾ ਪਿਛਲੇ ਹਫ਼ਤੇ ਅਜੇ ਐਤਵਾਰ ਨੂੰ ਦੇਹਾਂਤ ਹੋ ਗਿਆ ਸੀਗਾ। ਉਸ ਤੋਂ ਬਾਅਦ ਮਿਲਖਾ ਸਿੰਘ ਹੋਰਾਂ ਦਾ ਹਾਲਾਂਕਿ ਟੈਸਟ ਜਿਹੜਾ ਉਹ ਨੈਗੇਟਿਵ ਆ ਗਿਆ ਸੀ ਇੱਕ ਵਾਰੀ, ਪਰ ਫਿਰ ਉਹਨਾਂ ਨੂੰ ਸਾਹ ਦੇ ਵਿੱਚ ਤਕਲੀਫ ਹੋਣ ਕਰਕੇ ਦੁਬਾਰਾ ਹਸਪੀਟਲ ਦੇ ICU ਦੇ ਵਿੱਚ ਰੱਖਿਆ ਗਿਆ, ਪਰ ਉਹ ਇਹ ਲੜਾਈ ਜਿਹੜੀ ਉਹ ਜਿੱਤ ਨਹੀਂ ਸਕੇ। 91 ਸਾਲਾਂ ਦੇ ਮਿਲਖਾ ਸਿੰਘ ਬਹੁਤ ਫਿੱਟ ਸਨ, ਔਰ ਉਹ ਲੋਕਾਂ ਨੂੰ ਅਕਸਰ ਇਹ ਸੁਨੇਹਾ ਦਿੰਦੇ, ਕਿਸੇ ਨਾ ਕਿਸੇ ਪਾਰਕ ਦੇ ਵਿੱਚ ਮਿਲ ਜਾਂਦੇ ਸੀ ਚੰਡੀਗੜ੍ਹ ਦੇ, ਜੋਗਿੰਗ ਕਰਦਿਆਂ ਹੋਇਆ ਸਵੇਰ ਨੂੰ, ਐਕਸਰਸਾਈਜ਼ ਕਰਦਿਆਂ ਹੋਇਆ, ਕਿ ਐਕਸਰਸਾਈਜ਼ ਬੜੀ ਜ਼ਰੂਰੀ ਆ। ਔਰ ਕਰੋਨਾ ਕਾਲ ਦੇ ਦੌਰਾਨ ਖਾਸ ਤੌਰ ਦੇ ਉੱਤੇ ਉਹ ਬੜੇ ਸਾਰੇ ਚੈਨਲਾਂ ਦੇ ਉੱਤੇ ਵੀ ਦਿਸਦੇ ਰਹੇ, ਇਹ ਲੋਕਾਂ ਨੂੰ ਸੁਨੇਹਾ ਦਿੰਦੇ ਕਿ ਐਕਸਰਸਾਈਜ਼ ਦੇ ਨਾਲ ਜਿਹੜਾ ਉਹ ਬਚਿਆ ਜਾ ਸਕਦਾ। ਮਿਲਖਾ ਸਿੰਘ ਹੋਰੀ ਜਿਹੜੇ ਕਿ ਨੰਗੇ ਪੈਰੀ ਦੌੜਦੇ ਸਨ, ਇਸ ਕਰਕੇ ਜਿਹੜਾ ਉਹਨਾਂ ਦੀ ਇੰਨੀ ਤੇਜ਼ ਦੌੜ ਸੀ ਕਿ ਮੁੜ ਕੇ ਕੋਈ ਦੂਸਰਾ, ਜਿਹੜਾ ਤੁਸੀਂ ਇਹ ਕਹਿ ਲਓ ਕਿ ਫਲਾਈਂਗ ਸਿੱਖ, ਉੱਡਣਾ ਸਿੱਖ ਦੂਜਾ ਨਹੀਂ ਪੈਦਾ ਹੋ ਸਕਿਆ। ਲੋਕ ਭੁੱਲਣ ਲੱਗੇ ਸੀਗੇ ਮਿਲਖਾ ਸਿੰਘ ਹੋਰਾਂ ਨੂੰ, ਪਰ ਕੁਝ ਸਾਲ ਪਹਿਲਾਂ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਆਈ ਇੱਕ ਜਿਹੜੀ ਫਿਲਮ ਸੀ ਭਾਗ ਮਿਲਖਾ ਭਾਗ, ਲੋਕਾਂ ਨੂੰ ਫੇਰ ਯਾਦ ਆ ਗਿਆ ਮਿਲਖਾ ਸਿੰਘ ਹੋਰਾਂ ਦੇ ਬਾਰੇ 'ਚ। ਇੰਨੇ ਦਿਲਦਾਰ ਸਨ ਕਿ 1 ਰੁਪਈਏ ਦੇ ਵਿੱਚ ਉਹਨਾਂ ਨੇ ਆਪਣੀ ਬਾਇਓਪਿਕ ਸਟੋਰੀ ਜਿਹੜੀ ਉਹ ਦਿੱਤੀ। ਇਸ ਤਰ੍ਹਾਂ ਦੀਆਂ ਸਟੋਰੀਆਂ ਦੇਣ ਵਾਲੇ ਕਰੋੜਾਂ ਰੁਪਈਆ ਲੈਂਦੇ ਆ ਜਦੋਂ ਬਾਇਓਪਿਕ ਜਿਹੜੀ ਬਣਨੀ ਹੁੰਦੀ ਆ। ਪਰ ਉਹਨਾਂ ਦਾ ਬੇਟਾ ਜਿਹੜਾ ਕਿ ਇੱਕ ਪ੍ਰਸਿੱਧ ਗੋਲਫਰ ਹੈ ਜੀ, ਮਿਲਖਾ ਸਿੰਘ, ਉਹਦੇ ਕਹੇ ਦੇ ਉੱਤੇ ਉਹਨਾਂ ਨੇ 1 ਰੁਪਈਆ ਲਿਆ ਆਪਣੀ ਉਸ ਬਾਇਓਪਿਕ ਦਾ। ਔਰ ਉਹ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਜਵਾਨੀ ਦੇ ਵਿੱਚ ਵੀ ਲੋਕ ਮੇਰੇ ਦੀਵਾਨੇ ਸੀ ਤੇ ਬੁਢਾਪੇ ਦੇ ਵਿੱਚ ਵੀ ਮੇਰੇ ਲੋਕ ਜਿਹੜੇ ਉਹ ਦੀਵਾਨੇ ਨੇ। ਮਿਲਖਾ ਸਿੰਘ, ਉਹਨਾਂ ਦੀ ਇੱਕ ਖੁਆਇਸ਼ ਸੀ ਕਿ ਉਹਨਾਂ ਵਰਗਾ ਇੱਕ ਹੋਰ ਉੱਡਣਾ ਸਿੱਖ ਪੈਦਾ ਹੋਵੇ, ਉੱਡਣਾ ਸਿੱਖ ਬਣੇ। ਪਰ ਐਡੀ ਵੱਡੀ ਆਬਾਦੀ ਦੇ ਵਿੱਚੋਂ ਇੱਕ ਵੀ ਬੰਦਾ ਉਹਨਾਂ ਵਰਗਾ ਨਹੀਂ ਬਣ ਸਕਿਆ, ਔਰ ਉਹਨਾਂ ਦਾ ਰਿਕਾਰਡ ਜਿਹੜਾ ਉਹ ਨਹੀਂ ਤੋੜ ਸਕਿਆ। ਮਿਲਖਾ ਸਿੰਘ ਹੋਰਾਂ ਨੇ 1958 ਦੇ ਵਿੱਚ ਕਾਮਨਵੈਲਥ ਖੇਡਾਂ ਦੇ ਵਿੱਚ ਟਰੈਕ ਐਂਡ ਫੀਲਡ ਇਵੈਂਟ ਦੇ ਵਿੱਚ ਭਾਰਤ ਲਈ ਗੋਲਡ ਮੈਡਲ ਜਿੱਤਿਆ ਸੀ। 56 ਸਾਲ ਤੱਕ ਮਿਲਖਾ ਸਿੰਘ ਦਾ ਇਹ ਰਿਕਾਰਡ ਨਹੀਂ ਜਿਹੜਾ ਉਹ ਟੁੱਟ ਸਕਿਆ। ਮਿਲਖਾ ਸਿੰਘ ਹੋਰੀ ਇਹ ਕਹਿੰਦੇ ਹੁੰਦੇ ਸੀਗੇ, ਉਹਨਾਂ ਦੀ ਪਤਨੀ ਨਿਰਮਲ ਕੌਰ, ਉਹ ਵੀ ਸਪੋਰਟਸ ਪਰਸਨ ਸੀ, ਵਾਲੀਬਾਲ ਟੀਮ ਦੀ ਨੈਸ਼ਨਲ ਕੈਪਟਨ ਰਹੀ ਸੀ। ਉਹ ਕਹਿੰਦੇ ਕਿ ਅਸੀਂ ਨਹੀਂ ਚਾਹੁੰਦੇ ਸੀਗੇ ਕਿ ਸਾਡਾ ਮੁੰਡਾ ਜੀਵ ਮਿਲਖਾ ਸਿੰਘ ਸਪੋਰਟਸ ਦੇ ਵਿੱਚ ਆਵੇ। ਉਹ ਕਹਿੰਦੇ ਕਿ ਮੈਂ ਮੇਜਰ ਧਿਆਨ ਚੰਦ ਤੇ ਲਾਲਾ ਅਮਰਨਾਥ ਜਿਹੜੇ ਕ੍ਰਿਕਟਰ ਸੀ ਉਹਨਾਂ ਨਾਲ ਸੀ। ਉਹ ਕਹਿੰਦੇ ਲਾਲਾ ਅਮਰਨਾਥ ਕਹਿੰਦੇ ਹੁੰਦੇ ਸੀ ਕਿ ਮੈਚ ਖੇਡਣ ਦੇ ਵਾਸਤੇ 2 ਰੁਪਈਏ ਮਿਲਦੇ ਆ, ਮੇਰਾ ਵੀ ਹਾਲ ਉਹੀ ਸੀਗਾ ਤੇ ਪੈਸੇ ਜਿਹੜੇ ਉਹ ਹੈ ਨਹੀਂ ਸੀ। ਉਹ ਕਹਿੰਦੇ ਕਿ ਮੈਂ ਇਹ ਸੋਚਿਆ ਸੀ ਕਿ ਆਪਣੇ ਮੁੰਡੇ ਨੂੰ ਪ੍ਰੋਫੈਸ਼ਨਲ
ਡਿਗਰੀ ਇੱਕ ਜਿਹੜੀ ਉਹ ਦਵਾਉਂਗਾ ਜਿੱਥੇ ਉਹ ਪੈਸੇ ਕਮਾ ਸਕੇ। ਆਰਮੀ ਦੇ ਵਿੱਚੋਂ 3 ਵਾਰੀ ਉਹਨਾਂ ਨੂੰ ਰਿਜੈਕਟ ਕੀਤਾ ਗਿਆ। ਉਹਨਾਂ ਦੀ ਹਾਈਟ ਠੀਕ ਸੀ, ਦੌੜੇ ਵੀ, ਮੈਡੀਕਲ ਟੈਸਟ ਵੀ ਪਾਸ ਕੀਤਾ, ਪਰ ਰਿਜੈਕਟ ਕਰ ਦਿੱਤਾ ਗਿਆ। ਉਹ ਕਹਿੰਦੇ ਉਹਨਾਂ ਦਿਨਾਂ ਦੇ ਵਿੱਚ ਪੈਸੇ ਤੇ ਸਿਫਾਰਿਸ਼ ਚੱਲਦੀ ਸੀ, ਮੇਰੇ ਕੋਲੇ ਨਾ ਸਿਫਾਰਿਸ਼ ਸੀ ਨਾ ਪੈਸੇ ਸੀ। 3 ਵਾਰੀ ਰਿਜੈਕਟ ਜਿਹੜਾ ਉਹ ਹੋਇਆ, ਪਰ ਫਿਰ ਉਹ ਕੋਸ਼ਿਸ਼ ਕਰਦੇ ਰਹੇ। ਤੇ ਉਹ ਕਹਿੰਦੇ ਉਦੋਂ ਬਾਅਦ ਇੱਕ ਕੋਚ ਜਿਹੜੇ ਮਿਲੇ ਜਿਨ੍ਹਾਂ ਨੇ ਉਹਨਾਂ ਨੂੰ ਇੰਨਾ ਕੁਝ ਜਿਹੜਾ ਉਹ ਬਣਾ ਦਿੱਤਾ। 1956 ਦੇ ਵਿੱਚ ਮੈਲਬਰਨ ਦੇ ਵਿੱਚ ਓਲੰਪਿਕ ਖੇਡਾਂ 'ਚ ਹਿੱਸਾ ਲਿਆ, ਕੁਝ ਖਾਸ ਨਹੀਂ ਕਰ ਸਕੇ, ਪਰ ਉਦੋਂ ਬਾਅਦ ਰਾਹ ਖੁੱਲ ਗਏ। 1958 ਦੇ ਵਿੱਚ ਕਟਕ ਦੇ ਵਿੱਚ ਨੈਸ਼ਨਲ ਖੇਡਾਂ 'ਚ 200 ਤੇ 400 ਮੀਟਰ ਦੇ ਵਿੱਚ ਉਹਨਾਂ ਨੇ ਰਿਕਾਰਡ ਸੈੱਟ ਕੀਤੇ। ਇਹਨਾਂ ਇਸੇ ਸਾਲ ਦੇ ਵਿੱਚ ਟੋਕੀਓ ਦੇ ਵਿੱਚ ਏਸ਼ੀਆਈ ਖੇਡਾਂ ਦੇ ਵਿੱਚ 200 ਮੀਟਰ, 400 ਮੀਟਰ ਦੇ ਵਿੱਚ ਰਾਸ਼ਟਰਮੰਡਲ ਦੇ ਵਿੱਚ 400 ਮੀਟਰ ਦੀ ਰੇਸ ਦੇ ਵਿੱਚ ਉਹਨਾਂ ਨੇ ਸੋਨੇ ਦੇ ਮੈਡਲ ਜਿਹੜੇ ਦਿੱਤੇ। ਉਹਨਾਂ ਨੂੰ ਪਦਮ ਸ਼੍ਰੀ ਦਾ ਸਨਮਾਨ ਵੀ ਦਿੱਤਾ ਗਿਆ, ਪਰ ਪਦਮ ਸ਼੍ਰੀ ਮਿਲਖਾ ਸਿੰਘ ਦੇ ਨਾਮ ਦੇ ਉੱਤੇ ਉਹਨਾਂ ਨੂੰ ਕੋਈ ਨਹੀਂ ਜਾਣਦਾ। ਉਹਨਾਂ ਨੂੰ ਦੁਨੀਆ ਜਿਹੜੀ ਉਹ ਜਾਣਦੀ ਆ ਤਾਂ ਉੱਡਣੇ ਸਿੱਖ ਦੇ ਨਾਂ ਦੇ ਉੱਤੇ, ਫਲਾਈਂਗ ਸਿੱਖ ਦੇ ਨਾਂ ਦੇ ਉੱਤੇ ਜਾਣਦੀ ਆ। ਮਿਲਖਾ ਸਿੰਘ ਦੂਸਰਾ ਕੋਈ ਪੈਦਾ ਹੋ ਸਕੂਗਾ, ਇਹ ਬਹੁਤ ਵੱਡਾ ਸਵਾਲ ਹੈ। ਪਰ ਇਹ ਗੱਲ ਜ਼ਰੂਰ ਹੈ ਕਿ ਮਿਲਖਾ ਸਿੰਘ ਲੋਕਾਂ ਦੇ ਮਨਾਂ ਦੇ ਵਿੱਚ ਸਪੋਰਟ ਨੂੰ ਪਿਆਰ ਕਰਨ ਵਾਲੇ ਔਰ ਧਰਤੀ ਤੇ ਰਹਿ ਕੇ ਤੁਰਨ ਵਾਲੇ ਲੋਕ ਜਿਹੜੇ ਨੇ ਉਹਨਾਂ ਦੇ ਦਿਲਾਂ ਦੇ ਵਿੱਚੋਂ ਕਦੀ ਵੀ ਕਿਤੇ ਨਹੀਂ ਜਾ ਸਕਣਗੇ। ਬਿਲਕੁਲ ਜੀ, ਨਹੀਂ ਭੁੱਲਣਗੇ। ਤੇ ਅੱਗੇ ਗੱਲ ਕਰਦੇ ਹੈਗੇ ਆ ਭਾਖੜਾ ਦੀ। ਉੱਥੇ ਜਿਹੜੇ ਨਕਲੀ ਵੈਕਸੀਨ ਮਿਲੇ ਸੀਗੇ, ਉੱਤਰ ਪ੍ਰਦੇਸ਼ ਦੇ ਵਿੱਚੋਂ 6 ਜਣੇ ਫੜੇ ਗਏ। ਬਿਲਕੁਲ ਜੀ, ਇਹ ਮਾਮਲਾ ਜਦੋਂ ਚਰਚਾ ਦੇ ਵਿੱਚ ਉਦੋਂ ਆਇਆ ਸੀਗਾ ਜਦੋਂ ਭਾਖੜਾ ਨਹਿਰ ਦੇ ਵਿੱਚੋਂ ਸੈਂਕੜੇ ਨਕਲੀ ਰੈਮਡੇਸਿਵੀਰ ਜਿਹੜੇ ਸਿਫਰੋਜ਼ੋਨ ਇੰਜੈਕਸ਼ਨ ਮਿਲੇ ਸੀਗੇ। ਉਦੋਂ ਤੋਂ ਇੱਕ ਜਿਹੜੀ ਸਿੱਟ ਬਣਾਈ ਗਈ ਸੀਗੀ ਜਿਹੜੀ ਕਿ ਇਸ ਮਾਮਲੇ ਦੀ ਸਾਰੇ ਦੀ ਜਾਂਚ ਕਰ ਰਹੀ ਸੀਗੀ। ਹੁਣ ਇਸ ਮਾਮਲੇ ਦੇ ਵਿੱਚ ਜਿਹੜੇ 6 ਜਾਣੇ ਫੜੇ ਗਏ ਆ, 2 ਕਰੋੜ ਰੁਪਈਆ ਕੈਸ਼ ਫੜਿਆ ਗਿਆ ਇਹਨਾਂ ਤੋਂ, 4 ਇਹਨਾਂ ਦੇ ਕੋਲੋਂ ਗੱਡੀਆਂ ਜਿਹੜੀਆਂ ਉਹ ਬਰਾਮਦ ਕੀਤੀਆਂ ਗਈਆਂ ਨੇ। ਨਕਲੀ ਇੰਜੈਕਸ਼ਨ ਦੇ ਵਿੱਚ ਵਰਤੀ ਜਾਣ ਵਾਲੀ ਪੈਕਿੰਗ ਸਮੱਗਰੀ ਵੀ ਬਰਾਮਦ ਕੀਤੀ ਗਈ ਆ। ਇਹਦੇ ਵਿੱਚ ਜਿਹੜੇ ਫੜੇ ਗਏ ਨੇ ਕਿੰਗ ਪਿਨ ਮੁਹੰਮਦ ਸ਼ਾਹਸਵਾਰ, ਇਹ ਮੁਜ਼ੱਫਰਨਗਰ ਯੂਪੀ ਦਾ ਰਹਿਣ ਵਾਲਾ, ਅਰਸ਼ਦ ਖਾਨ ਜਿਹੜਾ ਬਾਗਪਤ ਯੂਪੀ ਦਾ ਰਹਿਣ ਵਾਲਾ, ਮੁਹੰਮਦ ਅਰਸ਼ਦ ਜਿਹੜਾ ਉਹ ਸਹਾਰਨਪੁਰ ਯੂਪੀ ਦਾ, ਪ੍ਰਦੀਪ ਸਰੋਆ ਕੁਰਕਸ਼ੇਤਰ ਹਰਿਆਣੇ ਦਾ, ਸ਼ਾਹ ਨਜ਼ਰ ਤੇ ਸ਼ਾਹ ਆਲਮ ਹਾਲ ਜਿਹੜਾ ਇਹ ਬਹਿਲੋਲਪੁਰ ਮੁਹਾਲੀ ਦੇ ਰੂਪ ਦੇ ਵਿੱਚ ਇਹਨਾਂ ਦੀ ਪਹਿਚਾਣ ਹੋਈ ਆ। ਇਹਨਾਂ ਲੋਕਾਂ ਨੇ ਨਕਲੀ ਰੈਮਡੇਸਿਵੀਰ ਬਣਾ ਕੇ ਪਾਣੀਪਤ, ਰਿਵਾੜੀ, ਪੰਚਕੂਲਾ ਤੋਂ ਇਲਾਵਾ ਪੰਜਾਬ, ਦਿੱਲੀ ਤੇ ਯੂਪੀ ਦੇ ਵਿੱਚ ਜਿਹੜੇ ਉਹ ਵੇਚੇ। ਜਿਹੜਾ ਇਹ ਕਿੰਗ ਪਿਨ ਹੈ ਉਹ ਇਹ ਗੱਲ ਜਿਹੜੀ ਉਹ ਕਹਿੰਦਾ, ਉਹਨੇ ਜਿਹੜੀ ਇਸ ਪੁਲਿਸ ਦੇ ਕੋਲੇ ਮੰਨੀ ਆ ਕਿ 5 ਸਾਲਾਂ ਤੋਂ ਉਹ ਦਵਾਈਆਂ ਦੀ ਮਾਰਕੀਟਿੰਗ ਕਰ ਰਿਹਾ ਸੀਗਾ। BMC MLT ਮੈਡੀਕਲ ਲੈਬ ਟੈਕਨੀਸ਼ੀਅਨ ਦੇ ਵਿੱਚ ਉਹਦੀ ਮੁਲਾਕਾਤ ਜਿਹੜੀ ਜੋ ਬਾਕੀਆਂ ਦੇ ਨਾਲ ਹੋਈ, ਔਰ ਉਹਨੇ ਕਹਿੰਦੇ ਕਿ 10 ਮਹੀਨੇ ਪਹਿਲਾਂ ਚੰਡੀਗੜ੍ਹ ਦੇ ਵਿੱਚ ਮਲੋਆ ਦੇ ਵਿੱਚ ਫਰਮ ਰਜਿਸਟਰ ਕਰਵਾ ਕੇ ਕਾਲਾ ਅੰਬ ਤੋਂ 1 ਨੰਬਰ ਦੇ ਵਿੱਚ ਪ੍ਰੈਟੈਜੋ ਐਂਟੀਬਾਇਓਟਿਕ ਇੰਜੈਕਸ਼ਨ ਜਿਹੜੇ ਉਹ ਮੰਗਵਾਉਂਦਾ ਸੀਗਾ ਤੇ ਅੱਗੇ ਸਪਲਾਈ ਕਰਦਾ ਸੀ। ਜਦੋਂ ਦੂਜੀ ਲਹਿਰ ਆਈ ਕਰੋਨਾ ਦੀ ਤਾਂ ਰੈਮਡੇਸਿਵੀਰ ਦੀ ਡਿਮਾਂਡ ਵੱਧ ਗਈ। ਉਹਨੇ ਰੈਮਡੇਸਿਵੀਰ ਦੀ ਨਕਲੀ ਲੈਵਲ ਤਿਆਰ ਕਰਨਾ ਸ਼ੁਰੂ ਕਰਤਾ ਤੇ ਐਂਟੀਬਾਇਓਟਿਕ ਦਵਾਈਆਂ ਜਿਹੜੀਆਂ ਸੀਗੀਆਂ ਉਹ ਲਵਾਉਣੀਆਂ ਸ਼ੁਰੂ ਕਰਤੀਆਂ। ਇਸ ਤੋਂ ਬਾਅਦ ਇਹਦੀ ਸਪਲਾਈ ਹਰਿਆਣਾ, ਪੰਜਾਬ, ਚੰਡੀਗੜ੍ਹ, ਯੂਪੀ, ਦਿੱਲੀ ਦੇ ਵਿੱਚ ਜਿਹੜਾ ਉਹ ਕਰਨ ਲੱਗਾ। 1 ਮਹੀਨੇ ਦੇ ਦੌਰਾਨ ਉਹਨੇ ਇਕੱਲੇ ਨੇ 5 ਕਰੋੜ ਦਾ ਬਿਜ਼ਨਸ ਕੀਤਾ, ਇਹ ਉਹਨੇ ਖੁਦ ਕਬੂਲ ਕੀਤਾ। ਔਰ ਇਹ ਲੋਕ ਇੱਕ ਨਕਲੀ ਰੈਮਡੇਸਿਵੀਰ ਦਾ ਟੀਕਾ 3 ਤੋਂ 4,000 ਰੁਪਏ 'ਚ ਵੇਚਦੇ ਸੀਗੇ। ਔਰ ਇਹ ਕਹਿੰਦਾ ਕਿ ਇਹ ਦਵਾਈ ਦੀ ਡਿਮਾਂਡ ਜ਼ਿਆਦਾ ਹੋਣ ਕਰਕੇ ਇਹਦਾ ਲੈਵਲ ਬਦਲ ਕੇ ਇਹ ਦਵਾਈ ਵੇਚਣ ਲੱਗੇ। ਪਾਣੀਪਤ, ਰਿਵਾੜੀ, ਪੰਚਕੂਲਾ ਦੇ ਵਿੱਚ ਇੰਜੈਕਸ਼ਨ ਵੇਚੇ ਗਏ। ਉਹ ਕਹਿੰਦਾ ਕਿ ਐਂਟੀਬਾਇਓਟਿਕ ਦਾ ਉਹਨੇ ਇਹਨੂੰ ਪ੍ਰਯੋਗ ਵੀ ਕਰਕੇ ਦੇਖਿਆ, ਇਹਦੇ ਨਾਲ ਸਿਹਤ ਦੇ ਉੱਤੇ ਕੋਈ ਨੁਕਸਾਨ ਨਹੀਂ ਹੁੰਦਾ, ਇਹਦਾ ਨਤੀਜਾ ਚੰਗਾ ਆਇਆ। ਕਹਿੰਦਾ ਮੈਂ ਟਰਾਇਲ ਵੀ ਕੀਤਾ, ਉਸ ਤੋਂ ਬਾਅਦ ਫਿਰ ਇਹਨੇ ਵੇਚਣੇ ਸ਼ੁਰੂ ਕਰ ਦਿੱਤੇ। ਉਹ ਇਹ ਕਹਿੰਦਾ ਕਿ ਜਦੋਂ ਹਰਿਆਣੇ ਦੇ ਵਿੱਚ 2 ਜਾਣੇ ਫੜੇ ਗਏ, ਦਿੱਲੀ ਪੁਲਿਸ ਨੇ ਰੇਡ ਕੀਤੀ, ਸਖਤੀ ਦੇ ਡਰ ਕਰਕੇ ਉਹਨੇ ਇਹ ਦਵਾਈਆਂ ਜਿਹੜੀਆਂ ਸੀ ਭਾਖੜਾ ਦੇ ਵਿੱਚ ਸੁੱਟ ਦਿੱਤੀਆਂ। ਅੱਗੋਂ ਜਿਹੜੀਆਂ ਇਹ ਦਵਾਈਆਂ ਸੀਗੀਆਂ ਫਿਰ ਲੋਕਾਂ ਨੇ ਵੇਖ ਕੇ ਪੁਲਿਸ ਨੂੰ ਦੱਸਿਆ ਤੇ ਹੁਣ ਇਹ ਲੋਕ ਜਿਹੜੇ ਉਹ ਫੜੇ ਗਏ ਆ। ਤੁਸੀਂ ਦੇਖੋ ਕਿ ਹੈਰਾਨੀ ਵਾਲੀ ਜਿਹੜੀ ਗੱਲ ਇਹ ਆ ਇਹਦੇ ਵਿੱਚ ਸਾਰੇ ਦੇ ਕਿ ਇਹ ਲੋਕ ਪੈਸੇ ਬਣਾਉਣ ਦੀ ਖਾਤਰ ਇੰਨਾ ਕੁਝ ਜਿਹੜਾ ਜੀ ਉਹ ਕਰਦੇ ਰਹੇ ਆ। ਇੱਕ ਪਾਸੇ ਤਾਂ ਆਪਾਂ ਗੱਲਾਂ ਸਾਂਝੀਆਂ ਕਰਦੇ ਰਹੇ ਆ ਕਿ ਕਿੰਨੀਆਂ ਲਾਸ਼ਾਂ ਦੇ ਵਾਸਤੇ ਜਗ੍ਹਾ ਵੀ ਹੈ ਨਹੀਂ, ਕਿੰਨੀ ਦੇਰ ਇੰਤਜ਼ਾਰ ਕਰਨੀ ਪੈਂਦੀ ਸੀਗੀ
ਲਾਸ਼ਾਂ ਸਾੜਨ ਦੇ ਵਾਸਤੇ। ਹਾਲਾਤ ਅੱਜ ਵੀ ਕੋਈ ਬਹੁਤ ਜ਼ਿਆਦਾ ਸੁਧਰੇ ਨੇਗੇ, ਪਰ ਇਹ ਲੋਕ ਇੰਨਾ ਪੈਸਾ ਜਿਹੜਾ ਜੀ ਉਹ ਇਕੱਠਾ ਕਰਕੇ ਬਹਿ ਗਏ ਕਰੋੜਾਂ ਦੇ ਰੂਪ ਦੇ ਵਿੱਚ। ਦੇਖੋ ਪਤਾ ਨਹੀਂ ਕਿੱਥੇ ਲੈ ਜਾਣਾ ਇੰਨਾ ਪੈਸਾ ਲੋਕਾਂ ਨਾਲ ਧੋਖਾਧੜੀ ਕਰਕੇ। ਤੇ ਅੱਗੇ ਗੱਲ ਕਰਦੇ ਆ ਜਿਹੜਾ ਰਾਣਾ ਵਾਲਾ ਸਰਪੰਚ ਸੀਗਾ ਜੋ ਡਰੱਗ ਦੇ ਵਿੱਚ ਫੜਿਆ ਗਿਆ ਸੀ, ਉਸ ਦੀਆਂ ਜਿਹੜੀਆਂ ਕਾਲਸ ਸੀ ਉਹਨਾਂ ਤੋਂ ਪਤਾ ਲੱਗਦਾ ਕਿ ਉਸ ਦੀਆਂ ਕਾਲਸ ਤੇ ਜੇਲ੍ਹ ਦੇ ਵਿੱਚ ਜਾਂਦੀਆਂ ਸੀ ਐਸਪੀ ਦੇ ਗਨਮੈਨ ਨੂੰ। ਦੇਖੋ ਜਿਹੜਾ ਰਾਣੋ ਵਾਲਾ ਸਰਪੰਚ ਹੈ, ਇਹਦੇ ਤਾਂ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਸਬੰਧ ਸੀਗੇ। ਪ੍ਰਗਟ ਸਿੰਘ ਹੋਰਾਂ ਨੇ ਜਦੋਂ ਪਿਛਲੇ ਦਿਨੀ ਕੀਤੀ ਇੱਕ ਪ੍ਰੈਸ ਕਾਨਫਰੰਸ, ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਗੱਲ ਕਹੀ ਕੀ ਸੀਗੀ ਕਿ ਮੰਤਰੀ ਦੇ ਪੀਏ ਦੇ ਤਾਂ ਮਾਮਲਾ ਦਰਜ ਕਰੀ ਜਾਂਦੇ ਆ, ਜਿਹੜੇ ਤੁਹਾਡੇ ਮੁੱਖ ਮੰਤਰੀ ਦੇ ਪੀਏ ਨੇ, ਭਾਵ ਕਿ ਜਿਹੜੇ ਉਹਨਾਂ ਦੇ ਸਲਾਹਕਾਰ ਨੇ, ਉਹਨਾਂ ਨੂੰ ਕੌਣ ਪੁੱਛੂਗਾ ਜਿਹਦੀਆਂ ਫੋਟੋਆਂ ਰਾਣੋ ਵਾਲੇ ਸਰਪੰਚ ਦੇ ਨਾਲ ਤੁਰੀਆਂ ਫਿਰਦੀਆਂ ਸੀ। ਹੁਣ ਜਿਹੜੇ ਇਹ ਪਤਾ ਇਹ ਲੱਗਾ ਕਿ ਜਿਹੜੇ ਇਹ ਹਾਈ ਪ੍ਰੋਫਾਈਲ ਕੇਸ ਸੀਗਾ ਜਿਹਦੇ ਵਿੱਚ ਗੁਰਦੀਪ ਰਾਣੋ ਜਿਹੜਾ ਸਾਬਕਾ ਅਕਾਲੀ ਸਰਪੰਚ ਸੀਗਾ, ਉਹਦੇ ਡਰੱਗ ਰੈਕਟ ਨੂੰ ਜਿਹੜਾ ਸੀਗਾ ਫੜਨ ਦੇ ਵਾਸਤੇ ਮੋਬਾਈਲ ਦੀ CDR ਤੇ ਟਾਵਰ ਲੋਕੇਸ਼ਨ ਜਿਹੜੀ ਸੀ ਉਹ ਜ਼ਿਆਦਾ ਇਹਦੇ ਵਿੱਚ ਹੈਲਪਫੁਲ ਸਾਬਤ ਹੋਈ। ਗੁਰਦੀਪ ਰਾਣੋਵਾਲੇ ਦੀ ਕਾਲ ਡਿਟੇਲ ਤੋਂ STF ਸਿੱਧੇ ਲੁਧਿਆਣੇ ਜੇਲ੍ਹ ਦੇ ਵਿੱਚ ਬੰਦ ਤਸਕਰ ਅਮਰਿੰਦਰ ਸੈਂਟੀ ਤੱਕ ਜਾ ਪਹੁੰਚੀ। ਗੁਰਦੀਪ ਨੇ ਜੇਲ੍ਹ ਦੇ ਵਿੱਚ ਸੈਂਟੀ ਦੇ ਨਾਲ 27 ਵਾਰੀ ਗੱਲਬਾਤ ਕੀਤੀ। ਗੁਰਦੀਪ ਦੀ ਮੋਬਾਈਲ ID SP ਦੇ ਗਨਮਾਨ ਦੇ ਨਾਲ 39 ਵਾਰੀ, ਇੱਕ ਸਿਪਾਹੀ ਜਿਹੜਾ ਰਵੀ ਆ ਉਹਦੇ ਨਾਲ 648 ਵਾਰ, ਬਰਖਾਸਤ ਸਿਪਾਹੀ ਭਜਨ ਦੇ ਨਾਲ 384 ਵਾਰੀ ਮੈਚ ਮਿਲੀ। ਜਾਂਚ ਇਹ ਵੀ ਕਹਿੰਦੀ ਹੈ ਕਿ ਜੇਲ੍ਹ ਦੇ ਵਿੱਚ ਸੈਂਟੀ 2 ਮੋਬਾਈਲ ਜਿਹੜੇ ਉਹ ਚਲਾ ਰਿਹਾ ਸੀਗਾ। ਗੁਰਦੀਪ ਦੇ ਵੱਲੋਂ ਆਸਟ੍ਰੇਲੀਆ ਦੇ ਤਨਵੀਰ ਬੇਦੀ ਦੇ ਮਾਰਫਤ ਪਾਕਿਸਤਾਨ ਤੋਂ ਮੰਗਵਾਈ ਜਾਣ ਵਾਲੀ ਹੈਰੋਇਨ ਸੈਂਟੀ ਨੇ 14 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ 4.5 ਕਰੋੜ ਰੁਪਈਆ ਲੈ ਕੇ ਉਹਨੂੰ ਫਿਰੋਜ਼ਪੁਰ ਦੇ ਮਖੂ ਦੇ ਪਿੰਡ ਰਈਆ ਦੇ ਰਹਿਣ ਵਾਲੇ ਵਿਜੇ ਕੁਮਾਰ ਤੇ ਫਰੀਦਕੋਟ ਦੇ ਰਹਿਣ ਵਾਲੇ ਟਿੰਕੂ ਦੇ ਜਰੀਏ ਅੱਗੇ ਜਿਹੜਾ ਉਹ ਵੇਚੀ। ਗੁਰਦੀਪ ਰਾਣੋ ਜਿੰਨਾ ਹਾਈ ਫਾਈ ਗੱਡੀਆਂ ਦਾ ਇਸਤੇਮਾਲ ਕਰਦਾ ਸੀਗਾ, ਹੁਣ ਇਹ ਵੀ ਪਤਾ ਲੱਗਾ ਕਿ ਜਿਹੜੇ ਉਹਦੇ ਤੇ VIP ਨੰਬਰ ਲੱਗੇ ਹੋਏ ਸੀਗੇ, ਸਾਰੀਆਂ ਗੱਡੀਆਂ ਤੇ VIP ਨੰਬਰ ਲੱਗੇ ਸੀ, ਉਹ ਵੀ ਜਾਲੀ ਨੇ। ਔਰ ਜਾਲੀ ਨੰਬਰ ਜਿਹੜੇ ਦੀ ਇਹ ਲਾ ਕੇ ਉਹਨਾਂ ਦੇ ਅੱਗੇ ਫਿਰ ਜਿਹੜੀ ਲਵਾ ਲੈਂਦਾ ਸੀ ਜਿਪਸੀ ਪੁਲਿਸ ਦੀ, ਔਰ ਪੁਲਿਸ ਦੇ ਕਰਕੇ ਅੱਗੇ ਜਿਪਸੀ ਲੱਗੀ ਹੋਣ ਕਰਕੇ ਇਹਨੂੰ ਕੋਈ ਰੋਕਦਾ ਹੀ ਨਹੀਂ ਸੀਗਾ। ਗੁਰਦੀਪ ਜਿਹੜਾ ਰਾਣੋ ਵਾਲਾ, ਉਹਨੇ ਬਹੁਤ ਸਾਰੇ ਲੋਕਾਂ ਨੂੰ ਉਧਾਰ ਪੈਸੇ ਦੇ ਰੱਖੇ ਸੀਗੇ ਤਾਂ ਕਿ ਡਰੱਗ ਮਨੀ ਜਿਹੜੀ ਆ ਉਹ ਖਪਾ ਦੇਵੇ ਕਿਤੇ ਨਾ ਕਿਤੇ, ਤੇ ਮੁੜ ਕੇ ਉਹਨਾਂ ਤੋਂ ਪੈਸੇ ਜਿਹੜੇ ਆ ਉਹ ਥੋੜੇ ਸਮੇਂ ਬਾਅਦ ਇਕੱਠੇ ਕਰਦਾ ਸੀਗਾ। 19 ਲੋਕਾਂ ਦੇ ਵਿੱਚੋਂ 10 ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਖਿਲਾਫ ਚਲਾਨ ਪੇਸ਼ ਹੋ ਚੁੱਕਾ, ਜਦੋਂ ਕਿ 9 ਅਜੇ ਤੱਕ ਫਰਾਰ ਦੱਸੇ ਗਏ ਆ। ਇਹਦੇ ਚ ਸਿਮਰਨ ਸੰਧੂ ਇਟਲੀ ਦੇ ਵਿੱਚ ਡਿਟੇਨ ਕੀਤਾ ਹੋਇਆ, ਦੂਜਾ ਤਨਵੀਰ ਬੇਦੀ ਆਸਟ੍ਰੇਲੀਆ ਦੇ ਵਿੱਚ। ਜਿੱਥੋਂ ਸਾਰੀ ਕਹਾਣੀ ਵਿਗੜਦੀ ਆ ਉਹ ਇਹ ਆ ਕਿ ਗੁਰਦੀਪ ਰਾਣੋ ਨੇ ਪੁਲਿਸ ਵਾਲਾ ਬਣ ਕੇ ਜਿਹੜਾ ਤਨਵੀਰ ਬੇਦੀ ਆ ਉਹਦੇ ਘਰੇ ਜਾ ਕੇ ਛਾਪੇਮਾਰੀ ਕਰ ਲਈ। ਅਸਲ ਦੇ ਵਿੱਚ ਰੌਲਾ ਜਿਹੜਾ ਸੀਗਾ ਉਹ ਕੋਈ 4 ਕਰੋੜ ਰੁਪਏ ਤੋਂ ਪਿਆ। ਇਹਨੂੰ ਇਹ ਸੀਗਾ ਕਿ ਤਨਵੀਰ ਬੇਦੀ ਦਾ ਜਿਹੜਾ ਇੱਕ ਰਿਸ਼ਤੇਦਾਰ ਇੱਥੇ ਰਹਿੰਦਾ, ਉਹਨੇ ਆਪਣੇ ਘਰੇ ਇਹ 4 ਕਰੋੜ ਰੁਪਈਆ ਪਰਵੇਜ਼ ਢਿੱਲੋਂ ਨੇ ਲੁਕੋਇਆ ਹੋਇਆ। ਪਹਿਲਾਂ ਤਾਂ ਇਹਨੇ ਉਹਦੇ ਘਰੇ ਜਾ ਕੇ ਛਾਪਾ ਮਾਰਿਆ ਪੁਲਿਸ ਵਾਲਾ ਬਣ ਕੇ, ਨਾਲ ਜਿਹੜੇ ਪੁਲਿਸ ਵਾਲੇ ਨੂੰ ਗਨਮੈਨ ਦਿੱਤੇ ਸੀ ਉਹਨਾਂ ਨੂੰ ਨਾਲ ਰਲਾ ਲਿਆ। ਮੁੜ ਕੇ ਉਹਦੇ ਰਵੇਜ਼ ਢਿੱਲੋਂ ਦੇ ਸਹੁਰੇ ਘਰੇ ਜਾ ਕੇ ਰੇਡ ਮਾਰੀ ਤੇ ਉੱਥੋਂ ਇਹਨੇ 4 ਕਰੋੜ ਰੁਪਈਆ ਜਿਹੜਾ ਸੀ ਉਹ ਫੜ ਲਿਆ। ਉਹਦੇ ਤੋਂ ਜਿਹੜਾ ਇਹ ਰਵੇਜ਼ ਢਿੱਲੋਂ ਸੀਗਾ ਉਹ ਔਖਾ ਹੋ ਗਿਆ, ਉੱਥੇ ਜਿਹੜਾ ਬਾਹਰ ਬੈਠਾ ਬੇਦੀ ਸੀਗਾ ਉਹ ਔਖਾ ਹੋ ਗਿਆ। ਉੱਥੋਂ ਇਹ ਸਾਰੀ ਕਹਾਣੀ ਜਿਹੜੀ ਦੀ ਉਹ ਨਿਕਲੀ ਤੇ ਉਹਦੇ ਟਰੈਪ ਦੇ ਵਿੱਚ ਆ ਕੇ ਫਿਰ ਰਾਣੋ ਵਾਲਾ ਜਿਹੜਾ ਗੁਰਦੀਪ ਸਰਪੰਚ ਸੀਗਾ ਉਹਦੀ ਗ੍ਰਿਫਤਾਰੀ ਹੋਈ, ਜਿਹਦੇ ਕਿ ਉੱਚਿਆਂ ਦੇ ਨਾਲ ਵੱਡਿਆਂ ਦੇ ਨਾਲ ਬਹੁਤ ਵੱਡੇ ਲਿੰਕ ਸੀਗੇ। ਪਰ ਲਗਭਗ ਵੱਡਿਆਂ ਦੇ ਨਾਲ ਜਿਹੜੇ ਲਿੰਕ ਸੀਗੇ ਗੁਰਦੀਪ ਰਾਣੋ ਦੀ ਗ੍ਰਿਫਤਾਰੀ ਤੋਂ ਬਾਅਦ ਆਲਮੋਸਟ ਉਹ ਠੱਪ ਕਰ ਦਿੱਤੇ ਗਏ। ਲੁੱਕ ਗਿਆ ਫਿਰ ਤੋਂ ਉਹਨੇ ਥੋੜੀ ਫਸਣਾ ਸੀ। ਅੱਗੇ ਗੱਲ ਕਰਦੇ ਆ ਨਿਯਮਾਂ ਨੂੰ ਕੇ ਟੰਗ ਕੇ 34 ਸਾਲਾਂ ਬਾਅਦ ਕਾਂਗਰਸੀ ਵਿਧਾਇਕਾਂ ਦੇ ਪੋਤਰਿਆਂ ਨੂੰ ਜੱਬਾਂ ਦਿੱਤੀਆਂ ਗਈਆਂ। ਦੇਖੋ ਇਹ ਆਪਣੇ ਆਪ ਦੇ ਵਿੱਚ ਤੁਸੀਂ ਕਹ ਲਓ ਕਿ ਇਹ ਨਵੀਂ ਗੱਲ ਜਿਹੜੀ ਆ ਉਹ ਮੌਜੂਦਾ ਮੁੱਖ ਮੰਤਰੀ ਹੋਰਾਂ ਨੇ ਕਰ ਦਿੱਤੀ ਹੈ, ਕਿਉਂਕਿ ਅਸਲ ਦੇ ਵਿੱਚ ਜਦੋਂ ਕੱਲ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਬਹੁਤੇ ਮੰਤਰੀ ਜਿਹੜੇ ਆ ਉਹ ਇਹਦੇ ਖਿਲਾਫ ਰਹੇ, ਬੜੇ ਸਾਰੇ ਸਵਾਲ ਖੜੇ ਹੋਏ। ਮੁੱਖ ਮੰਤਰੀ ਆਪਣੀ ਗੱਲ ਦੇ ਉੱਤੇ ਵਜਦ ਰਹੇ। ਪਹਿਲਾਂ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ DSP ਲਾਇਆ ਗਿਆ ਸੀਗਾ, ਰਵਨੀਤ ਬਿੱਟੂ ਦੇ ਭਰਾ ਨੂੰ। ਉੱਥੋਂ ਹੀ ਇਹ ਸਾਰੀ ਕਹਾਣੀ ਜਿਹੜੀ ਆ ਉਹ ਸ਼ੁਰੂ ਹੋਈ ਆ।
ਜਿਹੜੀ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਆ ਉਹ ਦਿੱਤੀ ਜਾਂਦੀ ਆ ਪੁੱਤ ਧੀ ਨੂੰ, ਜਿਹੜੇ ਬੰਦੇ ਦੀ ਮੌਤ ਹੋਈ ਹੋਵੇ, ਕੋਈ ਕਤਲ ਉਹਦਾ ਹੋਇਆ ਹੋਵੇ। ਸਤਨਾਮ ਸਿੰਘ ਬਾਜਵਾ ਹੋਰਾਂ ਦਾ ਕਤਲ 1986-87 ਦੇ ਵਿੱਚ ਹੋਇਆ। ਜਿਹੜੇ ਪਾਂਡੇ ਸੀਗੇ ਉਹਨਾਂ ਦਾ ਕਤਲ ਵੀ 86-87 ਦੇ ਵਿੱਚ ਹੋਇਆ। ਉਹਨਾਂ ਦੇ ਪੋਤਿਆਂ ਨੂੰ ਇਹ ਨੌਕਰੀਆਂ ਜਿਹੜੀਆਂ ਉਹ ਦਿੱਤੀਆਂ ਗਈਆਂ ਨੇ। ਫਤਿਹ ਜੰਗ ਸਿੰਘ ਬਾਜਵਾ ਦੇ ਮੁੰਡੇ ਨੂੰ ਇਹ ਨੌਕਰੀ ਅਰਜਨ ਬਾਜਵੇ ਨੂੰ ਦਿੱਤੀ ਗਈ ਆ, ਪੁਲਿਸ ਇੰਸਪੈਕਟਰ। ਲੁਧਿਆਣਾ ਦਾ ਵਿਧਾਇਕ ਰਕੇਸ਼ ਪਾਂਡੇ ਆ, ਜਿਹਦੇ ਮੁੰਡੇ ਭੀਸ਼ਮ ਪਾਂਡੇ ਨੂੰ ਨਾਇਬ ਤਹਿਸੀਲਦਾਰ ਜਿਹੜਾ ਉਹ ਲਾਇਆ ਗਿਆ। ਅਰਜਨ ਬਾਜਵਾ ਸਤਨਾਮ ਸਿੰਘ ਬਾਜਵਾ ਦਾ ਪੋਤਾ, ਜਿਹਦੀ 1987 ਦੇ ਵਿੱਚ ਕਤਲ ਕੀਤਾ ਗਿਆ ਸੀਗਾ। ਭੀਸ਼ਮ ਪਾਂਡੇ ਜੋਗਿੰਦਰਪਾਲ ਪਾਂਡੇ ਦਾ ਮੁੰਡਾ ਪੋਤਰਾ, ਜਿਹਨੂੰ 1987 ਦੇ ਵਿੱਚ ਉਹਦਾ ਕਤਲ ਜਿਹੜਾ ਉਹ ਕੀਤਾ ਗਿਆ ਸੀਗਾ। ਜਿਹੜਾ ਇਹਦੇ ਵਿੱਚ ਫਤਿਹ ਜੰਗ ਸਿੰਘ ਬਾਜਵਾ, ਉਹਨੇ 1987 ਦੇ ਵਿੱਚ ਜਦੋਂ ਉਹਦੇ ਪਿਤਾ ਦਾ ਕਤਲ ਹੋਇਆ, ਉਸ ਵੇਲੇ ਪੁਲਿਸ ਦੀ ਨੌਕਰੀ ਦੇ ਵਾਸਤੇ ਅਪਲਾਈ ਕੀਤਾ ਸੀਗਾ, ਤਰਸ ਦੇ ਆਧਾਰ ਦੇ ਉੱਤੇ ਉਹਨੂੰ ਨੌਕਰੀ ਦਿੱਤੀ ਜਾਵੇ। ਉਦੋਂ ਇੱਥੇ ਪੁਲਿਸ ਮੁਖੀ ਸੀਗੇ ਜੂਲੀਅਟ ਰਬੈਰੋ, ਮਹਾਰਾਸ਼ਟਰੀਅਨ ਸੀਗੇ, ਪਰ ਇੱਥੇ ਲਿਆਂਦੇ ਗਏ ਸੀਗੇ ਵਿਸ਼ੇਸ਼ ਮਿਸ਼ਨ ਤੇ। ਉਹਨੇ ਉਹ ਫਾਈਲ ਜਿਹੜੀ ਸੀ ਐਕਸੈਪਟ ਨਹੀਂ ਸੀ ਕੀਤੀ, ਭਾਵ ਕਿ ਫਤਿਹ ਜੰਗ ਸਿੰਘ ਬਾਜਵਾ ਨੂੰ ਨੌਕਰੀ ਨਹੀਂ ਸੀ ਦਿੱਤੀ ਉਹਨੇ। ਇਹਦਾ ਮਤਲਬ ਕੀ ਸੀਗਾ, ਇਹ ਅਹਿਮ ਪੁਆਇੰਟ ਹੈ। ਸ਼ਾਇਦ ਕਿਤੇ ਨਾ ਕਿਤੇ ਕੋਈ ਗੱਲ ਜਿਹੜੀ ਉਹ ਰਬੈਰੋ ਹੋਰਾਂ ਨੂੰ ਪਤਾ ਸੀ, ਜਿਹਦੇ ਕਰਕੇ ਨੌਕਰੀ ਨਹੀਂ ਦਿੱਤੀ ਗਈ। ਫਤਿਹ ਜੰਗ ਸਿੰਘ ਬਾਜਵਾ ਹੋਰੀ ਸਿਆਸਤ 'ਚ ਆ ਗਏ, ਬਾਰ-ਬਾਰ ਵਿਧਾਇਕ ਬਣੇ, ਕਰੋੜਪਤੀ ਨੇ। ਪਾਂਡੇ ਜਿਹੜੇ ਉਹਨਾਂ ਨੇ ਨੌਕਰੀ ਤਾਂ ਉਦੋਂ ਅਪਲਾਈ ਨਹੀਂ ਕੀਤੀ, ਬਾਰ-ਬਾਰ ਵਿਧਾਇਕ ਬਣੇ, ਕਰੋੜਪਤੀ ਨੇ। ਕਰੋੜਪਤੀਆਂ ਦੇ ਮੁੰਡਿਆਂ ਨੂੰ ਇਹ ਨੌਕਰੀਆਂ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਉਸ ਵੇਲੇ ਦਿੱਤੀਆਂ ਗਈਆਂ, ਜਦੋਂ ਇੱਥੇ ਈਟੀਟੀ ਟੈਟ ਪਾਸ ਜਿਹੜੇ ਅਧਿਆਪਕ ਨੇ ਉਹ ਰੋਜ਼ ਆਪਣੇ ਮੌਰ ਬਣਾਉਂਦੇ ਆ ਪਟਿਆਲੇ ਦੇ YPS ਚੌਕ ਦੇ ਉੱਤੇ। ਤੀਏ ਦਿਨ ਉਹਨਾਂ ਦੇ ਉੱਤੇ ਡਾਂਗ ਇੱਥੇ ਪੁਲਿਸ ਜਿਹੜੀ ਆ ਉਹ ਫੇਰਦੀ ਆ। ਕੋਈ ਟੈਂਕੀ ਤੇ ਚੜਿਆ ਹੋਇਆ 3 ਮਹੀਨਿਆਂ ਤੋਂ, ਉਹ ਜ਼ਿੰਦਗੀ ਮੌਤ ਦੇ ਨੇੜੇ ਜਾ ਰਿਹਾ। ਪਿਛਲੇ ਕਈ ਦਿਨਾਂ ਤੋਂ ਕੱਚੇ ਅਧਿਆਪਕ, ਜਿਨ੍ਹਾਂ ਨੂੰ 3800 ਤੋਂ ਲੈ ਕੇ 6000 ਰੁਪਏ ਤੱਕ ਤਨਖਾਹ ਮਿਲਦੀ ਹੈ ਸਾਰੀ, 18 ਸਾਲ ਤੋਂ ਲੱਗੇ ਹੋਏ ਆ, ਉਹਨਾਂ ਨੂੰ ਹੁਣ ਸਰਕਾਰ ਲਾਂਭੇ ਕਰਕੇ ਹੋਰ ਭਰਤੀ ਕਰਨਾ ਚਾਹੁੰਦੀ ਹੈ। ਉਹ ਪੈਟਰੋਲ ਦੀਆਂ ਬੋਤਲਾਂ ਤੇ ਸਲਫਾਸ ਦੀਆਂ ਗੋਲੀਆਂ ਲੈ ਕੇ ਕੋਠੇ ਤੇ ਚੜੇ ਹੋਏ ਆ। ਉਹਨਾਂ ਦੀ ਗੱਲ ਸੁਣੇ ਤੋਂ ਬਿਨਾਂ ਇਹ ਜਿਹੜੀਆਂ ਨੌਕਰੀਆਂ ਦਿੱਤੀਆਂ ਗਈਆਂ ਨੇ, ਕਿਤੇ ਨਾ ਕਿਤੇ ਇਹਦਾ ਅਸਰ ਜਿਹੜਾ ਉਹ ਪੰਜਾਬ ਦੀ ਸਿਆਸਤ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਪਊਗਾ। ਬੇਸ਼ੱਕ ਕਹਿਣ ਨੂੰ ਸੁਖਬੀਰ ਸਿੰਘ ਬਾਦਲ ਹੋਰੀ ਕਹੀ ਜਾਂਦੇ ਆ ਗੈਰ ਕਾਨੂੰਨੀ ਨੇ ਨਿਯੁਕਤੀਆਂ, ਅਸੀਂ ਆਏ ਤੇ ਅਸੀਂ ਇਹਨੂੰ ਰੱਦ ਕਰਾਂਗੇ। ਗੱਲ ਇਹ ਹੈ ਨਾ ਕਿ ਯੂ ਸਕ੍ਰੈਚ ਬਾਈ ਬੈਕ ਐਂਡ ਐਡਿਊਅਰਸ, ਇਹ ਤਾਂ ਇੱਕ ਦੂਸਰੇ ਦੇ ਪਿੱਠ ਖੁਰਕ ਰਹੇ ਆ। ਕਿਹਨੇ ਵਾਪਸ ਜਿਹੜੀਆਂ ਉਹ ਲੈਣੀਆਂ ਨੇ, ਲਿਆ ਕੇ ਲੋਕਾਂ ਦੇ ਸਿਰ ਦੇ ਉੱਤੇ ਬਿਠਾ ਦਿੱਤੇ ਗਏ, ਲੋਕਾਂ ਦੇ ਸਿਰ ਦੇ ਉੱਤੇ ਬੋਝ ਜਿਹੜਾ ਉਹ ਪਾ ਦਿੱਤਾ ਗਿਆ। ਹੁਣ ਇਹ ਹੋਊਗਾ ਕਿ ਪੰਜਾਬ ਦੇ ਵਿੱਚ ਸਰਕਾਰੀ ਨੌਕਰੀ ਚਾਹੀਦੀ ਆ ਤੇ ਪਹਿਲਾਂ ਪਿਓ ਨੂੰ ਵਿਧਾਇਕ ਬਣਨਾ ਪਊਗਾ, ਔਰ ਉਹਨੂੰ ਮੁੱਖ ਮੰਤਰੀ ਦੇ ਨਾਲ ਡੇਟ ਤਾਂ ਬਣਾਉਣੀ ਪਊਗੀ, ਫਿਰ ਉਹਦੇ ਮੁੰਡੇ ਨੂੰ ਜਾ ਕੇ ਜਿਹੜੀ ਉਹ ਨੌਕਰੀ ਮਿਲੂਗੀ। ਜੀ ਜੀ ਬਿਲਕੁਲ, ਇਹ ਤਾਂ ਲੰਬਾ ਰਾਹ ਆ ਨਾ, ਫਿਰ ਕਿੰਨੇ ਕੁ ਜਾਣੇ ਬਣ ਜਾਣਗੇ ਇੱਦਾਂ। ਤੇ ਅੱਗੇ ਜਿਹੜੀ ਕੋਵੈਕਸੀਨ ਆ ਉਸ ਦੀ ਇੱਕ ਡੋਜ਼ ਤੇ ਲੱਗ ਗਈ ਆ, ਪਰ ਦੂਜੀ ਕਿਉਂ ਨਹੀਂ ਲਵਾ ਰਹੇ ਲੋਕ? ਦੇਖੋ, ਸਾਰਿਆਂ ਨੂੰ ਤਾਂ ਨਹੀਂ ਲੱਗੀ, ਪਰ ਹੁਣ ਤਾਂ ਬਿਲਕੁਲ ਅਟਕ ਗਈ ਜੀ। ਐਕਚੁਅਲੀ 2 ਇੱਥੇ ਮੇਨ ਹੈਗੀਆਂ ਨੇ ਜੀ, ਕੋਵੈਕਸੀਨ ਤੇ ਕੋਵਿਸ਼ੀਲਡ। ਹਾਲਾਂਕਿ ਹੁਣ ਜਿਹੜੀਆਂ ਵਿਦੇਸ਼ਾਂ ਤੋਂ ਆਈਆਂ ਨੇ ਉਹ ਵੀ ਆਉਣੀਆਂ ਸ਼ੁਰੂ ਹੋ ਗਈਆਂ ਨੇ ਕੁਝ ਸੂਬਿਆਂ ਦੇ ਵਿੱਚ, ਖਾਸ ਤੌਰ ਦੇ ਉੱਤੇ ਸਪੁਤਨਿਕ ਵੀ, ਜਾਂ ਜਿਹੜੀਆਂ ਬਾਕੀ ਫਾਈਜ਼ਰ ਵਗੈਰਾ ਨੇ ਉਹ ਅਜੇ ਅਵੇਲੇਬਲ ਤਾਂ ਨਹੀਂ ਹੋਈਆਂ, ਹੋ ਜਾਣਗੀਆਂ ਆਉਂਦੇ ਦਿਨਾਂ ਵਿੱਚ। ਕੋਵੈਕਸੀਨ ਨੂੰ ਲੈ ਕੇ ਪਹਿਲੇ ਦਿਨ ਤੋਂ ਹੀ ਕਈ ਕੁਝ ਜਿਹੜਾ ਜੀ ਉਹ ਚੱਲੀ ਜਾ ਰਿਹਾ। ਕੋਵੈਕਸੀਨ ਕਿਉਂਕਿ WHO ਦੀ ਲਿਸਟ ਦੇ ਉੱਤੇ ਨਹੀਂ ਗਈ, ਤੇ ਜੇ ਤੁਸੀਂ ਵਿਦੇਸ਼ ਜਾਣਾ ਤੇ ਫਿਰ ਕੋਵੈਕਸੀਨ ਜਿਹੜੀ ਆ ਉਹ ਕੰਮ ਨਹੀਂ ਕਰਦੀ। ਕਈ ਜਿਹੜੇ ਸਟੂਡੈਂਟ ਨੇ ਉਹ 에ਅਰਪੋਰਟ ਤੋਂ ਵੀ ਮੁੜੇ ਨੇ, ਉਹਨਾਂ ਨੇ ਕਿਉਂਕਿ ਕੋਵੈਕਸੀਨ ਲਵਾਈ ਸੀਗੀ। ਪੰਜਾਬ ਦੇ ਵਿੱਚ ਬਾਹਰ ਜਾਣ ਦਾ ਜਿਹੜਾ ਕਰੇਜ਼ ਆ ਬਹੁਤ ਵੱਡਾ। ਪਿਛਲੇ ਦਿਨਾਂ 'ਚ ਆਪਾਂ ਗੱਲ ਕੀਤੀ ਸੀ, 55 ਲੱਖ ਘਰ ਨੇ, 54.5 ਲੱਖ ਪਾਸਪੋਰਟ ਬਣੇ ਹੋਏ ਆ। ਤੋਂ ਜਿਹੜੀ WHO ਦੇ ਵੱਲੋਂ ਪ੍ਰਮਾਣਿਤ ਨਾ ਹੋਣ ਕਰਕੇ ਕੋਵੈਕਸੀਨ ਜਿਹੜੀ ਆ ਉਹ ਹੁਣ ਇੱਥੇ ਲੋਕ ਨਹੀਂ ਲਵਾ ਰਹੇ। ਬਾਕੀ ਮੁਲਕ ਦੇ ਵਿੱਚ ਕੁਝ ਥਾਵਾਂ ਤੇ ਲਵਾ ਰਹੇ ਆ, ਪਰ ਪੰਜਾਬ ਦੇ ਵਿੱਚ ਜਿਹੜੀ ਕੋਵੈਕਸੀਨ ਆ ਉਹਨੂੰ ਨਹੀਂ ਲਵਾ ਰਹੇ। ਕੁੱਲ ਜਿਹੜੇ ਲੋਕ ਨੇ ਇੱਥੇ ਪੰਜਾਬ ਦੇ ਵਿੱਚ ਕੋਈ 59 ਲੱਖ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ, ਔਰ ਜਿਨ੍ਹਾਂ ਨੇ ਕੋਵੈਕਸੀਨ ਪਹਿਲੀ ਡੋਜ਼ ਲਵਾਈ ਆ ਉਹਨਾਂ ਦੀ ਸੈਕੰਡ ਡੋਜ਼ ਦੀ ਜਿਹੜੀ ਉਹ ਵਾਰੀ ਆ। 15 ਜੂਨ ਤੱਕ 1 ਲੱਖ ਤੋਂ ਵੱਧ ਲੋਕ ਨੇ ਜਿਹੜੇ ਦੂਸਰੀ ਡੋਜ਼ ਲਵਾਉਣ ਨਹੀਂ ਆਏ, ਜਿਨ੍ਹਾਂ ਨੇ ਪਹਿਲੀ ਡੋਜ਼ ਜਿਹੜੀ ਉਹ ਕੋਵੈਕਸੀਨ ਦੀ ਲਵਾਈ ਸੀ। ਸਿਹਤ ਅਧਿਕਾਰੀ ਜਿਹੜੇ ਆ ਉਹ ਇਹ ਗੱਲ ਕਹਿੰਦੇ ਆ ਕਿ WHO ਦੇ ਵੱਲੋਂ ਕੋਵੈਕਸੀਨ ਨੂੰ ਖਾਰਜ ਨਹੀਂ ਕੀਤਾ ਗਿਆ, ਕਿਉਂਕਿ ਵੈਕਸੀਨ ਦੇ ਅਜੇ ਵਿਦੇਸ਼ਾਂ ਦੇ ਵਿੱਚ ਟ੍ਰਾਇਲ ਚੱਲ ਰਹੇ ਆ।
ਇਸ ਤੋਂ ਇਲਾਵਾ ਇਹ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਦੇ ਵੱਲੋਂ ਵੀ ਕੋਵੈਕਸੀਨ ਲਵਾਈ ਗਈ ਆ। ਹੁਣ ਪ੍ਰਧਾਨ ਮੰਤਰੀ ਨੂੰ ਕਿਸੇ ਨੇ ਵਿਦੇਸ਼ ਜਾਣ ਤੋਂ ਥੋੜੀ ਰੋਕਣਾ, ਉਹ ਤਾਂ ਆਪਣਾ ਜਹਾਜ਼ ਲੈ ਕੇ ਜਾਣਗੇ ਨਾ, ਕਿਸੇ 에ਅਰਪੋਰਟ ਦੇ ਉੱਤੇ ਥੋੜੀ ਰੋਕਣਾ। ਲੋਕਾਂ ਨੂੰ ਇਹ ਲੱਗਦਾ ਕਿ ਸਾਨੂੰ 에ਅਰਪੋਰਟ ਦੇ ਉੱਤੇ ਰੋਕ ਲਿਆ ਜਾਊਗਾ, ਜਿਹਦੇ ਕਰਕੇ ਵੈਕਸੀਨੇਸ਼ਨ ਸੈਂਟਰਾਂ ਦੇ ਵਿੱਚ ਕੋਵੈਕਸੀਨ ਦੀ ਡੋਜ਼ ਜਿਹੜੀ ਉਹ ਨਹੀਂ ਲੋਕੀ ਲਵਾ ਰਹੇ। ਹੁਣ ਉਹ ਇਹ ਵੀ ਕਹਿੰਦੇ ਆ, ਜਦੋਂ ਉਹਨਾਂ ਨੂੰ ਮੈਸੇਜ ਜਾਂਦਾ ਜਾਂ ਫੋਨ ਜਾਂਦਾ ਕਿ ਤੁਸੀਂ ਲਿਖਾ ਕੇ ਲੈ ਲਓ, ਅਸੀਂ ਕੋਵੈਕਸੀਨ ਦੀ ਦੂਜੀ ਡੋਜ਼ ਜਿਹੜੀ ਆ ਉਹ ਨਹੀਂ ਲਵਾਉਣੀ। ਸਿਹਤ ਵਿਭਾਗ ਇਹ ਕਹਿੰਦਾ ਕਿ ਦੁਆਬਾ ਰੀਜਨ ਦੇ ਤੋਂ ਇਲਾਵਾ 9 ਜ਼ਿਲ੍ਹਿਆਂ ਦੇ ਵਿੱਚ ਕੋਵੈਕਸੀਨ ਦੀ ਦੂਜੀ ਡੋਜ਼ ਲਵਾਉਣ ਵਾਲੇ 5000 ਤੋਂ ਲੈ ਕੇ 14000 ਦੇ ਵਿਚਾਲੇ ਨੇ ਲੋਕ ਵੈਕਸੀਨ ਦੇ ਵਾਸਤੇ ਪਹੁੰਚ ਰਹੇ ਆ। ਸਟਾਫ ਦਾ ਇਹ ਕਹਿਣਾ ਹੈ ਕਿ ਮੌਜੂਦਾ ਟਾਈਮ ਦੇ ਵਿੱਚ ਉਹਨਾਂ ਦੇ ਕੋਲ ਸੈਂਟਰਾਂ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਵਿਦੇਸ਼ ਜਾਣਾ ਉਹ ਫਾਰਮ ਲੈ ਕੇ ਆ ਰਹੇ ਆ। ਇਹ ਲੋਕ ਸ਼ਹਿਰ ਤੋਂ ਘੱਟ, ਪਿੰਡਾਂ ਦੇ ਖੇਤਰਾਂ ਤੋਂ ਜ਼ਿਆਦਾ ਕੋਵੈਕਸੀਨ ਡੋਜ਼ ਦੀ ਜ਼ਿਆਦਾ ਜਿਹੜੇ ਨੇ ਉਹ ਪਿੰਡਾਂ ਦੇ ਰਹਿਣ ਵਾਲੇ ਨੇ। ਸਿਹਤ ਵਿਭਾਗ ਚੰਡੀਗੜ੍ਹ ਦੇ ਅਫਸਰ ਦੇ ਸਾਹਮਣੇ ਇਹ ਮਾਮਲੇ ਆ ਚੁੱਕੇ ਨੇ ਕਿ ਕੋਵੈਕਸੀਨ ਦੀ ਪਹਿਲੀ ਡੋਜ਼ ਲਵਾਉਣ ਤੋਂ ਬਾਅਦ 42 ਦਿਨਾਂ ਤੋਂ ਬਾਅਦ ਕੋਵੈਕਸੀਨ ਦੀ ਦੂਜੀ ਡੋਜ਼ ਦੇ ਵਾਸਤੇ 1,09,999 ਲੋਕਾਂ ਦੀ ਦੂਸਰੀ ਡੋਜ਼ ਪੈਂਡਿੰਗ ਹੈ, ਪਰ ਇਹ ਲੋਕ ਆ ਨਹੀਂ ਰਹੇ। 50% ਲੋਕ ਹੀ ਜਿਹੜਾ ਉਹ ਆਏ ਨੇ। ਕੁਝ ਸੈਂਟਰਾਂ ਦੇ ਉੱਤੇ ਉਹ ਆ ਕੇ ਇਹ ਗੱਲ ਕਹਿੰਦੇ ਆ ਕਿ ਕੋਵੈਕਸੀਨ ਦੀ ਉਹਨਾਂ ਨੇ ਦੂਜੀ ਡੋਜ਼ ਨਹੀਂ ਲਵਾਣੀ, ਕਿਉਂਕਿ ਕੋਵੈਕਸੀਨ ਨੂੰ WHO ਜਿਹੜੀ ਆ ਉਹ ਮਾਨਤਾ ਨਹੀਂ ਦਿੰਦਾ। ਤਰਕ ਉਹ ਇਹ ਕਹਿੰਦੇ ਆ ਕੋਈ ਨਹੀਂ, 6 ਮਹੀਨਿਆਂ ਤੋਂ ਬਾਅਦ ਅਸੀਂ ਕੋਵਿਸ਼ੀਲਡ ਜਿਹੜੀ ਆ ਉਹ ਲਵਾ ਲਾਂਗੇ, ਕਿਉਂਕਿ ਉਹ ਕਹਿੰਦੇ ਸਾਨੂੰ ਡਾਕਟਰ ਨੇ ਇਹ ਕਿਹਾ ਕਿ ਇੱਕ ਜੇ ਡੋਜ਼ ਲਵਾਈ ਆ ਤਾਂ ਉਦੋਂ 6 ਮਹੀਨੇ ਬਾਅਦ ਤੁਸੀਂ ਦੂਸਰੀ ਕਿਸੇ ਹੋਰ ਕੰਪਨੀ ਦੀ ਡੋਜ਼ ਜਿਹੜੀ ਉਹ ਲਵਾ ਸਕਦੇ ਹੋ। ਪਰ ਅਸਲ ਜਿਹੜੀ ਕਹਾਣੀ ਆ ਉਹ ਇਹ ਆ ਕਿ ਉਹਨਾਂ ਨੂੰ ਇਹ ਲੱਗਦਾ ਕਿ ਉਹ ਨਾ ਹੋਵੇ ਸਾਨੂੰ 에ਅਰਪੋਰਟ ਤੋਂ ਸਰ ਕੱਲ ਨੂੰ ਵੀਜ਼ਾ ਲੱਗ ਜੇ ਤੇ 에ਅਰਪੋਰਟ ਤੋਂ ਮੋੜ ਦਿੱਤਾ ਜਾਵੇ ਵੀ ਕੋਵੈਕਸੀਨ ਲੱਗੀ ਹੈ, ਇਸ ਕਰਕੇ ਤੁਸੀਂ ਵਿਦੇਸ਼ ਨਹੀਂ ਜਾ ਸਕਦੇ। ਜੀ ਜੀ, ਤੇ ਵੈਸੇ ਵੀ ਪ੍ਰਧਾਨ ਮੰਤਰੀ ਦਾ ਤਾਂ ਪਤਾ ਨਹੀਂ ਕੀ ਲਵਾਇਆ ਹੋਊਗਾ, ਝੂਠ ਹੀ ਝੂਠ ਆ। ਅੱਗੇ ਗੱਲ ਕਰਦੇ ਹਾਂ, ਮਹਾਂਮਾਰੀ ਦੇ ਵਿੱਚ ਭਾਰਤ ਦਾ ਮੰਦਾ ਹਾਲ ਆ, ਲੋਕਾਂ ਦਾ ਮੰਦਾ ਹਾਲ ਆ, ਪਰ ਜਿਹੜੇ ਹੋਰ ਭਾਰਤੀ ਹੈ ਇਹਨਾਂ ਦੀ ਸਵਿਸ ਬੈਂਕ ਦੇ ਵਿੱਚ 212% ਜਿਹੜੀ ਮਨੀ ਆ ਵਧੀ ਆ। ਬਿਲਕੁਲ ਜੀ, ਸਵਿਟਜ਼ਰਲੈਂਡ ਦੇ ਬੈਂਕਾਂ ਦੇ ਵਿੱਚ ਜਿਹੜੇ ਇੰਡੀਅਨਸ ਨੇ ਇਹਨਾਂ ਦਾ ਪੈਸਾ ਲਗਾਤਾਰ ਵਧ ਰਿਹਾ। 2022 ਦੇ ਵਿੱਚ ਇਹ ਅੰਕੜਾ 20,700 ਕਰੋੜ ਰੁਪਏ ਦੇ ਉੱਤੇ ਪਹੁੰਚ ਗਿਆ। ਪਿਛਲੇ 13 ਸਾਲਾਂ ਦੇ ਵਿੱਚ ਇਹ ਸਭ ਤੋਂ ਜ਼ਿਆਦਾ। ਜਦੋਂ 2014 ਦੇ ਵਿੱਚ ਇਲੈਕਸ਼ਨ ਈਅਰ ਸੀਗਾ ਤਾਂ ਉਦੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਵਿਦੇਸ਼ਾਂ ਦੇ ਵਿੱਚੋਂ ਕਾਲਾ ਧਨ ਜਿਹੜਾ ਬਲੈਕ ਮਨੀ ਆ ਸਾਰੀ ਵਾਪਸ ਲੈ ਆਉਣੀ ਆ, ਤੇ 3-3 ਲੱਖ ਰੁਪਈਆ ਕਹਿੰਦੇ ਫੈਮਿਲੀ ਨੂੰ ਆ ਜਾਣਾ। ਜਿੰਨਾ ਉਦੋਂ ਪੈਸਾ ਸੀਗਾ ਉਹਦੇ ਹਿਸਾਬ ਦੇ ਨਾਲ ਇਹ ਦੁੱਗਣਾ ਹੋ ਗਿਆ ਵੀ ਜੇ ਹੁਣ ਲਿਆਉਣਾ ਹੋਵੇ ਤੇ 15-15 ਲੱਖ, ਮਾਫ ਕਰਨਾ, ਉਦੋਂ ਕਹਿੰਦੇ ਸੀ 15-15 ਲੱਖ ਰੁਪਈਆ ਆ ਜਾਣਾ, ਹੁਣ 30-30 ਲੱਖ ਆ ਸਕਦਾ। ਇੰਨਾ ਪੈਸਾ ਜਿਹੜਾ ਜੀ ਉਹ ਵਿਦੇਸ਼ਾਂ 'ਚ ਚਲੇ ਗਿਆ। ਲਿਆਉਣਾ ਕੀ ਸੀਗਾ ਉਹ ਦੂਜੇ ਪਾਸੇ ਨੂੰ ਜਿਹੜਾ ਉਹ ਜਾਣਾ ਸ਼ੁਰੂ ਹੋ ਗਿਆ। 19 ਦੇ ਮੁਕਾਬਲੇ 212% ਜਿਹੜਾ ਇਹ ਵਧਿਆ, ਭਾਵ 3.12 ਗੁਣਾ ਜ਼ਿਆਦਾ ਹੋ ਗਿਆ। ਡਬਲ ਵੀ ਨਹੀਂ, ਟ੍ਰਿਪਲ ਤੋਂ ਵੀ ਟੱਪ ਗਿਆ। ਭਾਰਤ ਦੇ ਵਿੱਚ ਸਥਿਤ ਜਿਹੜੇ ਬੈਂਕਾਂ ਤੇ ਦੂਜੇ ਜਿਹੜੇ ਜ਼ਰੀਏ ਨੇ ਉਹਨਾਂ ਦੇ ਰਾਹੀਂ ਜਿਹੜੀ ਜਮ੍ਹਾਂ ਰਾਸ਼ੀ ਉਹ ਵੀ ਇਹਦੇ ਵਿੱਚ ਸ਼ਾਮਲ ਹੈ। ਸਵਿਸ ਬੈਂਕਾਂ ਦੇ ਵਿੱਚ ਜਮ੍ਹਾਂ ਜਿਹੜਾ ਪੈਸਾ ਉਹ ਵਧਣ ਦਾ ਕਾਰਨ ਸਿਕਿਉਰਿਟੀ ਤੇ ਇਸ ਤਰ੍ਹਾਂ ਦੇ ਜ਼ਰੀਏ ਨੇ ਜਿਹਦੇ ਵਿੱਚ ਤੇਜ਼ੀ ਦੇ ਨਾਲ ਉਛਾਲ ਆ ਰਿਹਾ। ਹਾਲਾਂਕਿ ਕਸਟਮਰ ਡਿਪੋਜ਼ਿਟ ਦੇ ਵਿੱਚ ਲਗਾਤਾਰ ਦੂਜੇ ਸਾਲ ਗਿਰਾਵਟ ਆਈ ਹੈ। ਸਵਿਟਜ਼ਰਲੈਂਡ ਦਾ ਕੇਂਦਰੀ ਬੈਂਕ ਦੇ ਵੱਲੋਂ ਜਾਰੀ ਕੀਤੀ ਗਈ ਸਾਲਾਨਾ ਡਾਟਾ ਦੇ ਵਿੱਚ ਇਹ ਗੱਲ ਕਹੀ ਗਈ ਹੈ। 2 ਸਾਲ ਸਵਿਸ ਬੈਂਕਾਂ ਦੇ ਵਿੱਚ ਹਿੰਦੁਸਤਾਨੀਆਂ ਦੀ ਜਮ੍ਹਾਂ ਜਿਹੜੀ ਰਕਮ ਸੀ ਉਹਦੇ 'ਚ ਗਿਰਾਵਟ ਆਈ ਸੀਗੀ। ਡਾਟਾ ਦੇ ਮੁਤਾਬਕ 2019 ਦੇ ਅਖੀਰ ਦੇ ਵਿੱਚ ਸਵਿਸ ਬੈਂਕਾਂ ਦੇ ਵਿੱਚ ਭਾਰਤੀ ਕੰਪਨੀਆਂ ਦਾ ਪੈਸਾ ਜਿਹੜਾ 6625 ਕਰੋੜ ਰੁਪਏ ਸੀਗਾ। 18 ਦੇ ਮੁਕਾਬਲੇ ਇਹ 6% ਘੱਟ ਸੀਗਾ। ਸਵਿਸ ਨੈਸ਼ਨਲ ਬੈਂਕ ਦੇ ਡਾਟਾ ਦੇ ਮੁਤਾਬਕ ਸਾਲ 2006 ਦੇ ਵਿੱਚ ਸਵਿਸ ਬੈਂਕਾਂ ਦੇ ਵਿੱਚ ਭਾਰਤੀਆਂ ਦਾ ਜਮ੍ਹਾਂ ਲਗਭਗ 52,575 ਕਰੋੜ ਸਭ ਤੋਂ ਉੱਚਾ ਦਰ ਸੀਗੀ। ਉਦੋਂ ਬਾਅਦ 11, 13 ਤੇ 17 ਦੇ ਵਿੱਚ ਜ਼ਿਆਦਾਤਰ ਗਿਰਾਵਟ ਵੇਖੀ ਗਈ। SNB ਦੇ ਮੁਤਾਬਕ ਇਹ ਨਹੀਂ ਕਿਹਾ ਜਾ ਸਕਦਾ ਕਿ ਬਲੈਕ ਮਨੀ ਹੈ, ਪਰ ਇਹ ਕਿਹਾ ਗਿਆ ਕਿ ਭਾਰਤੀ NRIs ਤੇ ਹੋਰ ਜਿਹੜੇ ਥਰਡ ਕੰਟਰੀ ਐਂਟੀਟੀਜ਼ ਨੇ ਉਹਨਾਂ ਦੇ ਰਾਹੀਂ ਜਮ੍ਹਾਂ ਪੈਸਾ ਇਹਦੇ ਵਿੱਚ ਸ਼ਾਮਲ ਨਹੀਂਗਾ। ਸਵਿਸ ਬੈਂਕਾਂ ਦੇ ਵਿੱਚ ਭਾਰਤੀਆਂ ਦੇ ਜਮ੍ਹਾਂ ਪੈਸੇ ਦੇ ਮਾਮਲੇ ਦੇ ਵਿੱਚ ਇਹ ਕਿਹਾ ਗਿਆ ਕਿ ਸਵਿਸ ਬੈਂਕਾਂ ਦੇ ਭਾਰਤੀ ਗ੍ਰਾਹਕ ਜਿਹੜੇ ਨੇ ਉਹਨਾਂ ਨੂੰ ਹਰ ਇੱਕ ਤਰ੍ਹਾਂ ਦੇ ਫੰਡ ਧਿਆਨ ਦੇ ਵਿੱਚ ਜਿਹੜੇ ਉਹ ਰੱਖੇ ਜਾਂਦੇ ਆ। ਸਵਿਸ ਨੈਸ਼ਨਲ ਬੈਂਕ ਦੇ ਮੁਤਾਬਕ ਸਵਿਸ ਬੈਂਕ ਦੇ ਵਿੱਚ ਭਾਰਤੀ ਤੇ ਭਾਰਤੀਆਂ ਕੰਪਨੀਆਂ ਦੇ ਸਾਲ 2020 ਦੇ ਅਖੀਰ ਦੇ ਵਿੱਚ ਕੁੱਲ
20,706 ਕਰੋੜ ਰੁਪਏ ਦੀ ਰਾਸ਼ੀ ਦੇ ਵਿੱਚ 4,000 ਕਰੋੜ ਰੁਪਏ ਤੋਂ ਜ਼ਿਆਦਾ ਕਸਟਮਰ ਡਿਪੋਜ਼ਿਟ, 3100 ਕਰੋੜ ਰੁਪਏ ਤੋਂ ਜ਼ਿਆਦਾ ਦੂਜੇ ਬੈਂਕਾਂ ਦੇ ਜਰੀਏ, 16.5 ਕਰੋੜ ਰੁਪਏ ਟਰਸਟ ਦੇ ਜਰੀਏ, 13,500 ਕਰੋੜ ਰੁਪਏ ਬੌਂਡ, ਸਿਕਿਉਰਿਟੀਜ਼ ਤੇ ਬਾਕੀ ਜਿਹੜੇ ਜਰੀਏ ਨੇ ਉਹਨਾਂ ਦੇ ਰਾਹੀਂ ਪਹੁੰਚਿਆ। ਸੋ ਇਹ ਵੈਸੇ ਬ੍ਰਿਟਨ ਜਿਹੜਾ ਉਹ ਕੋਈ 30.5 ਲੱਖ ਕਰੋੜ ਰੁਪਏ ਦੇ ਨਾਲ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਆ ਜਿਹੜਾ ਸਵਿਸ ਬੈਂਕਾਂ ਦੇ ਵਿੱਚ ਪੈਸਾ ਪਿਆ। ਇਹ ਤੋਂ ਇਲਾਵਾ 10 ਮੁਲਕਾਂ ਦੇ ਵਿੱਚ ਵੈਸਟ ਇੰਡੀਜ਼, ਫਰਾਂਸ, ਹਾਂਗਕਾਂਗ, ਜਰਮਨੀ, ਸਿੰਗਾਪੁਰ, ਲਗਜ਼ਮਬਰਗ, ਕੈਮਨ ਆਈਲੈਂਡ ਤੇ ਬਾਹਮਸ ਜਿਹੜੇ ਨੇ ਉਹ ਸ਼ਾਮਲ ਜੀ। ਤੇ ਅੱਗੇ ਸੁਪਰੀਮ ਕੋਰਟ ਨੇ ਜੂਪਾ ਨੂੰ ਸੀਮਤ ਕਰਨ ਤੇ ਚਿੰਤਾ ਦਾ ਪ੍ਰਗਟ ਕੀਤੀ ਹੈ। ਐਕਚੁਅਲੀ ਜਿਹੜੇ 3 ਸਟੂਡੈਂਟ ਜਿਨ੍ਹਾਂ ਦੀ ਰਿਹਾਈ ਅਦਾਲਤ ਦੇ ਜ਼ਮਾਨਤ ਮਿਲਣ ਤੋਂ ਬਾਅਦ ਫਿਰ ਅਦਾਲਤ ਦੇ ਵੱਲੋਂ ਦਖਲ ਦੇਣ ਤੋਂ ਬਾਅਦ ਹੋਈ, ਉਹ ਮਾਮਲਾ ਦਿੱਲੀ ਦੀ ਪੁਲਿਸ ਜਿਹੜੀ ਆ ਉਹ ਸੁਪਰੀਮ ਕੋਰਟ ਦੇ ਵਿੱਚ ਲੈ ਗਈ ਆ। ਸੁਪਰੀਮ ਕੋਰਟ ਨੇ ਇਹ ਗੱਲ ਕਹੀ ਆ ਕਿ ਅੱਤਵਾਦ ਵਿਰੋਧੀ ਕਾਨੂੰਨ UAPA ਨੂੰ ਇਉਂ ਸੀਮਤ ਕਰਨਾ ਇੱਕ ਅਹਿਮ ਮੁੱਦਾ ਹੈ ਤੇ ਇਹਦੇ ਉੱਤੇ ਪੂਰੇ ਭਾਰਤ ਤੇ ਅਸਰ ਹੋ ਸਕਦਾ। ਇਹਦੇ ਨਾਲ ਹੀ ਸਿਖਰਲੀ ਅਦਾਲਤ ਨੇ ਸਪਸ਼ਟ ਕੀਤਾ ਕਿ 3 ਜਿਹੜੇ ਸਟੂਡੈਂਟ ਸੀਗੇ ਉੱਤਰ ਪੂਰਬੀ ਦਿੱਲੀ ਦੰਗਿਆਂ ਦੇ ਕੇਸ ਦੇ ਵਿੱਚ ਜ਼ਮਾਨਤ ਦੇਣ ਵਾਲੇ ਹਾਈ ਕੋਰਟ ਦੇ ਫੈਸਲੇ ਨੂੰ ਅਦਾਲਤਾਂ ਮਿਸਾਲ ਦੇ ਵਜੋਂ ਦੂਜੇ ਮਾਮਲਿਆਂ 'ਚ ਇਸ ਤਰ੍ਹਾਂ ਦੀ ਰਾਹਤ ਲਈ ਵਰਤੋਂ ਨਹੀਂ ਕਰਨਗੀਆਂ। ਜਸਟਿਸ ਹੇਮੰਤ ਗੁਪਤਾ ਤੇ ਵੀ ਰਾਮਾ ਸੁਬਰਾਮਣੀਅਮ ਦੀ ਵੋਕੇਸ਼ਨ ਬੈਂਚ ਨੇ ਇਹ ਗੱਲ ਕਹੀ ਹੈ ਕਿ ਸਾਡੀ ਮੁਸ਼ਕਲ ਇਹ ਆ ਕਿ ਹਾਈ ਕੋਰਟ ਨੇ ਜ਼ਮਾਨਤ ਦੇ ਫੈਸਲੇ 'ਚ ਪੂਰੇ UAPA ਦੇ ਉੱਤੇ ਚਰਚਾ ਕਰਦਿਆਂ 100 ਸਫ਼ੇ ਲਿਖੇ ਆ। ਸੁਪਰੀਮ ਕੋਰਟ ਨੂੰ ਇਹਦੀ ਵਿਆਖਿਆ ਕਰਨੀ ਪਊਗੀ। ਸੁਪਰੀਮ ਕੋਰਟ ਨੇ ਨਤਾਸ਼ਾ ਨਰਵਾਲ, ਦੇਵਾਂਗਨਾ ਕਲੀਤਾ ਤੇ ਆਸਿਫ ਇਕਬਾਲ ਤਨਹਾ ਨੂੰ ਜ਼ਮਾਨਤ ਤੇ ਰਿਹਾ ਕਰਨ ਦੇ ਹਾਈ ਕੋਰਟ ਦੇ 15 ਜੂਨ ਦੇ ਫੈਸਲਿਆਂ ਨੂੰ ਚੁਣੌਤੀ ਦੇਣ ਵਾਲੀ ਦਿੱਲੀ ਪੁਲਿਸ ਦੀ ਅਪੀਲ ਦੇ ਉੱਤੇ ਸੁਣਵਾਈ ਮੰਨ ਲਈ ਆ ਕਿ ਅਸੀਂ ਕਰਾਂਗੇ। 3 ਸਟੂਡੈਂਟਸ ਨੂੰ ਨੋਟਿਸ ਜਾਰੀ ਕਰਕੇ ਉਹਨਾਂ ਤੋਂ ਜਵਾਬ ਮੰਗੇ ਆ। ਇਸ ਮਾਮਲੇ ਦੇ ਵਿੱਚ 19 ਜੁਲਾਈ ਤੋਂ ਸ਼ੁਰੂ ਹੋ ਰਹੇ ਹਫ਼ਤੇ ਦੇ ਵਿੱਚ ਸੁਣਵਾਈ ਜਿਹੜੀ ਉਹ ਕੀਤੀ ਜਾਊਗੀ। 3 ਨੂੰ ਜ਼ਮਾਨਤ ਦੇਣ ਵਾਲੀ ਹਾਈ ਕੋਰਟ ਦੇ ਫੈਸਲਿਆਂ ਦੇ ਉੱਤੇ ਰੋਕ ਲਾਉਣ ਤੋਂ ਨਾ ਕਰਦਿਆਂ ਸੁਪਰੀਮ ਕੋਰਟ ਦੇ ਬੈਂਚ ਨੇ ਇਹ ਗੱਲ ਕਹੀ ਹੈ ਕਿ ਕਿਸੇ ਵੀ ਅਦਾਲਤ ਦੇ ਵਿੱਚ ਕੋਈ ਵੀ ਧਿਰ ਇਹਨਾਂ ਫੈਸਲਿਆਂ ਨੂੰ ਮਿਸਾਲ ਵਜੋਂ ਪੇਸ਼ ਨਹੀਂ ਕਰੂਗੀ। ਬੈਂਚ ਨੇ ਇਹ ਗੱਲ ਕਹੀ ਹੈ ਕਿ ਇਹ ਸਪਸ਼ਟ ਕੀਤਾ ਜਾਂਦਾ ਕਿ ਨਰਵਾਲ, ਕਲੀਤਾ ਤੇ ਤਨਹਾ ਨੂੰ ਜ਼ਮਾਨਤ ਤੇ ਰਿਹਾ ਕਰਨ ਦੇ ਫੈਸਲੇ ਤੇ ਇਸ ਵੇਲੇ ਦਖਲ ਨਹੀਂ ਦਿੱਤਾ ਜਾਊਗਾ। ਸੋਲਿਸਿਟਰ ਜਨਰਲ ਨੇ ਇਹ ਦਲੀਲ ਦਿੱਤੀ ਸੀਗੀ ਕਿ ਹਾਈ ਕੋਰਟ ਨੇ 3 ਸਟੂਡੈਂਟਸ ਨੂੰ ਜ਼ਮਾਨਤ ਦਿੰਦਿਆਂ ਪੂਰੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ UAPA ਨੂੰ ਉਲਟ ਦਿੱਤਾ। ਇਹਦੇ ਤੇ ਬੈਂਚ ਨੇ ਇਹ ਕਿਹਾ ਕਿ ਮੁੱਦਾ ਬਹੁਤ ਮਹੱਤਵਪੂਰਨ ਹੈ, ਇਹਦੇ ਤੇ ਪੂਰੇ ਭਾਰਤ ਦੇ ਵਿੱਚ ਅਸਰ ਹੋ ਸਕਦੇ ਆ। ਅਸੀਂ ਨੋਟਿਸ ਜਾਰੀ ਕਰਕੇ ਦੂਜੀ ਧਿਰ ਦਾ ਪੱਖ ਸੁਣਨਾ ਚਾਹਾਂਗੇ। ਦਿੱਲੀ ਪੁਲਿਸ ਜਿਹੜੀ ਇਹ ਚਾਹੁੰਦੀ ਸੀਗੀ ਕਿ ਇਹ ਜ਼ਮਾਨਤ ਰੱਦ ਹੋਵੇ, ਜਿਹੜੀ ਕਿ ਸੁਪਰੀਮ ਕੋਰਟ ਨੇ ਰੱਦ ਨਹੀਂ ਕੀਤੀ, ਔਰ ਰੱਦ ਨਾ ਕਰਨਾ ਇੱਕ ਕਿਸਮ ਦੇ ਨਾਲ ਇਹ ਸਹੀ ਪੈਣੀ ਹੈ। ਬਾਕੀ ਹੁਣ UAPA ਦੀ ਵਰਤੋਂ ਕਿੱਥੇ ਹੋਵੇ, ਜਿਹੜਾ ਕਿ ਸਵਾਲ 100 ਸਫ਼ਿਆਂ ਦੇ ਵਿੱਚ ਹਾਈ ਕੋਰਟ ਨੇ ਉਠਾਇਆ, ਉਹਦੇ ਉੱਤੇ ਸੁਣਵਾਈ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਜੁਲਾਈ ਦੇ ਅੱਧ ਤੋਂ ਸ਼ੁਰੂ ਹੋਊਗੀ। ਦੇਖੋ ਜੋ ਮਰਜ਼ੀ ਕਰੀ ਜਾਂਦੇ ਆ। ਅਖੀਰ ਦੇ ਵਿੱਚ ਖੇਡਾਂ ਦੀ ਗੱਲ ਕਰਦੇ ਆ। ਓਲੰਪਿਕ ਹਾਕੀ ਦੀ ਅੱਧੀ ਟੀਮ ਪੰਜਾਬ ਤੋਂ, ਕਿਉਂ ਕਿਸੇ ਵੇਲੇ ਪੰਜਾਬ ਦੇ ਵਿੱਚ ਜਿਹੜੀ ਭਾਰਤ ਦੀ ਟੀਮ ਹੈ ਉਹ ਮੈਕਸਿਮਮ ਪੰਜਾਬ ਤੋਂ ਹੁੰਦੀ ਸੀਗੀ। ਸਮਾਂ ਆਇਆ ਜਦੋਂ ਕੋਟਾ ਸਿਸਟਮ ਇੱਕ ਕਿਸਮ ਦੇ ਨਾਲ ਹੋ ਗਿਆ ਵੀ ਕਿਹੜੇ ਸੂਬੇ ਤੋਂ ਖਿਡਾਰੀ ਲਏ ਜਾਣਗੇ। ਫਿਰ ਹਾਕੀ ਦਾ ਜਿਹੜਾ ਗੋਲਡਨ ਪੀਰੀਅਡ ਹੁੰਦਾ ਸੀਗਾ ਉਹ ਖਤਮ ਹੋ ਗਿਆ। ਭਾਰਤੀ ਹਾਕੀ ਕਿਸੇ ਟਾਈਮ ਉਨੀ ਦੇਰ ਤੱਕ ਪਛਾਣੀ ਜਾਂਦੀ ਹੁੰਦੀ ਸੀ ਜਿੰਨੀ ਦੇਰ ਉਹਦੇ ਵਿੱਚ ਪੰਜਾਬੀ ਵੱਡੀ ਗਿਣਤੀ 'ਚ ਹੁੰਦੇ ਸੀਗੇ। ਹੁਣ ਟੋਕੀਓ ਓਲੰਪਿਕ ਦੇ ਵਾਸਤੇ ਜਿਹੜੀ ਭਾਰਤੀ ਹਾਕੀ ਟੀਮ ਦਾ ਚੋਣ ਕੀਤੀ ਗਈ ਆ, ਉਹਦੇ 'ਚ 16 ਮੈਂਬਰੀ ਹਾਕੀ ਟੀਮ ਤੋਂ ਅੱਧੇ 8 ਜਣੇ ਪੰਜਾਬ ਦੇ ਨੇ। ਇਹਦੇ ਵਿੱਚ 6 ਖਿਡਾਰੀ ਸੁਰਜੀਤ ਹਾਕੀ ਅਕੈਡਮੀ 'ਚ ਟ੍ਰੇਨਿੰਗ ਲੈ ਚੁੱਕੇ ਆ। 2 ਖਿਡਾਰੀ ਜਿਹੜੇ ਨੇ ਗੁਰਜੰਟ ਸਿੰਘ ਅੰਮ੍ਰਿਤਸਰ ਤੇ ਫਰੀਦਕੋਟ ਦਾ ਰੁਪਿੰਦਰਪਾਲ ਹੈ। ਹਰਮਨਪ੍ਰੀਤ ਡਿਫੈਂਡਰ ਹੈ। ਹਰਦਿਕ ਸਿੰਘ ਤੇ ਮਨਪ੍ਰੀਤ ਸਿੰਘ ਮਿਡਫੀਲਡਰਸ ਨੇ। ਸ਼ਮਸ਼ੇਰ ਸਿੰਘ, ਦਿਲਪ੍ਰੀਤ ਸਿੰਘ ਤੇ ਮਨਦੀਪ ਸਿੰਘ ਸ਼ਾਮਲ ਨੇ ਇਹਦੇ 'ਚ। ਜਲੰਧਰ ਕੈਂਟ ਵਿਧਾਨ ਸਭਾ ਹਲਕੇ ਦੇ ਤਹਿਤ ਆਉਂਦੇ ਮਿੱਠਾਪੁਰ ਦੇ ਮਨਪ੍ਰੀਤ ਸਿੰਘ, ਮਨਦੀਪ ਸਿੰਘ ਤੇ ਖੁਸਰੋਪੁਰ ਪਿੰਡ ਦੇ ਹਾਰਦਿਕ ਸਿੰਘ ਨੂੰ ਟੀਮ 'ਚ ਸ਼ਾਮਲ ਕੀਤਾ ਗਿਆ। ਮਨਪ੍ਰੀਤ ਸਿੰਘ ਇਹ ਤੋਂ ਪਹਿਲਾਂ ਸਾਲ 2012 ਦੇ ਵਿੱਚ ਲੰਡਨ ਤੇ 16 ਦੇ ਵਿੱਚ ਰੀਓ ਓਲੰਪਿਕ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਵੱਲੋਂ ਖੇਡ ਚੁੱਕੇ ਆ, ਜਦੋਂ ਕਿ ਹਾਰਦਿਕ ਤੇ ਮਨਦੀਪ ਸਿੰਘ ਨੂੰ ਪਹਿਲੀ ਵਾਰੀ ਓਲੰਪਿਕ ਖੇਡਾਂ ਦੇ ਵਿੱਚ ਖੇਡਣ ਦਾ ਮੌਕਾ ਮਿਲਿਆ। ਪੰਜਾਬ ਸਰਕਾਰ ਵੱਲੋਂ 8 ਖਿਡਾਰੀਆਂ ਨੂੰ 5-5 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਗਿਆ। ਮਿਲਦੀ ਆ ਕਦੋਂ ਮਿਲਦੀ ਆ ਇਹ ਨਹੀਂ ਪਤਾ, ਐਲਾਨ ਹੋ ਗਿਆ। ਜਲੰਧਰ ਦੇ 3 ਜਿਹੜੇ ਖਿਡਾਰੀ ਨੇ ਭਾਰਤੀ ਟੀਮ ਦਾ
ਹਿੱਸਾ ਜਿਹੜੇ ਉਹ ਬਣੇ ਨੇ ਇਹ ਮਨਪ੍ਰੀਤ ਸਿੰਘ ਨੇ, ਜਿਹਦੇ ਕੋਲੇ 2 올림픽 ਖੇਡਾਂ ਦੇ ਵਿੱਚ ਖੇਡਣ ਦਾ ਤਜਰਬਾ, ਤੀਜਾ 올림픽 ਖੇਡਣ ਦੀ ਤਿਆਰੀ ਹੈ। ਮਨਪ੍ਰੀਤ ਇਹ ਕਹਿੰਦਾ ਕਿ ਟੀਮ ਪਿਛਲੇ 3 ਸਾਲਾਂ ਦੇ ਵਿੱਚ ਇਕਜੁੱਟ ਹੋ ਕੇ ਖੇਡ ਰਹੀ ਆ ਤੇ ਉਹਨੇ ਵੱਡੇ ਟੂਰਨਾਮੈਂਟ ਜਿਹੜੇ ਆ ਉਹ ਜਿੱਤੇ ਆ। ਮਿੱਠਾਪੁਰ ਦਾ ਮਨਪ੍ਰੀਤ ਸਿੰਘ ਤੀਜਾ 올림픽 ਖੇਡ ਕੇ ਵਿਧਾਇਕ ਪ੍ਰਗਟ ਸਿੰਘ ਦੀ ਬਰਾਬਰੀ ਜਿਹੜੀ ਉਹ ਕਰੂਗਾ। ਪ੍ਰਗਟ ਸਿੰਘ ਹੋਰਾਂ ਨੇ ਵੀ 3 올림픽 ਜਿਹੜੇ ਉਹ ਖੇਡੇ ਸੀਗੇ। ਇਸ ਗੱਲ ਦੀ ਉਮੀਦ ਹੈ ਕਿ ਇੱਕ ਵਾਰੀ ਫੇਰ, ਕਿਉਂਕਿ ਇਹ ਉਹ ਗਰਾਊਂਡਾਂ ਨੇ, ਮਿੱਠਾਪੁਰ ਹੋ ਗਿਆ, ਸੁਰਜੀਤ ਸਿੰਘ ਹਾਕੀ ਜਿਹੜੀ ਗਰਾਊਂਡ ਹੋ ਗਈ, ਜਿਨ੍ਹਾਂ ਨੇ ਬਹੁਤ ਵੱਡੇ ਵੱਡੇ ਖਿਡਾਰੀ ਜਿਹੜੇ ਉਹ ਪੈਦਾ ਕੀਤੇ ਆ। ਪਰ ਇਹ ਰਿਐਲਿਟੀ ਹੈ ਕਿ ਪੰਜਾਬ ਕੁਝ ਸਾਲ ਪਹਿਲਾਂ, ਪਿਛਲੇ ਕੁਝ ਸਾਲਾਂ ਤੋਂ ਨਹੀਂ, ਕੁਝ ਸਾਲ ਪਹਿਲਾਂ ਜਿਹੜਾ ਪੰਜਾਬ ਦੇ ਖਿਡਾਰੀਆਂ ਨੂੰ ਇਗਨੋਰ ਕੀਤਾ ਗਿਆ ਸੀ, ਤੇ ਉਹ ਸਮਾਂ ਸੀਗਾ ਜਦੋਂ ਜਿਹੜੀ ਭਾਰਤੀ ਹਾਕੀ ਆ ਉਹਦੇ ਵਿੱਚ ਵੀ ਇੱਕ ਡਾਵਾਡੋਲ ਜਿਹੜੀ ਉਹ ਸਥਿਤੀ ਆ ਗਈ ਸੀ। ਔਰ ਉਮੀਦ ਹੈ ਕਿ ਇਹ ਜਿਹੜੇ ਪਿੰਡ ਨੇ ਇਹ ਜੁਝਾਰੂ ਖਿਡਾਰੀ ਪੈਦਾ ਕਰਦੇ ਰਹੇ ਆ, ਔਰ ਇਹਨਾਂ ਦੇ ਵਿੱਚੋਂ ਵੀ ਕੁਝ ਨਾਮਵਰ ਖਿਡਾਰੀ ਬਣਨਗੇ। ਜੀ ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਰੋਤੇ ਸਨ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲੇਟਿਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।